ਰਿਪਬਲਿਕਨ ਕਮੇਟੀ ਸਟਾਫ ਨੂੰ ਲੇਟ ਮਾਰਚ ਦੇ ਵਿੱਚ, ਅਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਫੇਲਰਸ ਹੋਏ ਹੈਗੇ ਆ ਵਾਈਟ ਹਾਊਸ ਸਿਕਿਉਰਿਟੀ ਕਲੀਅਰੈਂਸ ਸਿਸਟਮ ਦੇ ਵਿੱਚ। ਅਤੇ ਕਹਿੰਦੇ ਕਈ ਜਿਹੜੇ ਸੀਨੀਅਰ ਵਾਈਟ ਹਾਊਸ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਜਿਹੜੀਆਂ ਆ ਕਲੀਅਰੈਂਸ ਦਿੱਤੀਆਂ ਗਈਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਹਾਊਸ ਓਵਰਸਾਈਟ ਐਂਡ ਰਿਫੋਰਮ ਕਮੇਟੀ ਦੇ ਚੇਅਰਮੈਨ ਜਿਹੜੇ ਲੀਜ਼ਾ ਕੋਮਿੰਗਸ ਹੈਗੇ ਆ ਮੈਰੀਲੈਂਡ ਤੋਂ, ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡਾ ਜਿਹੜਾ ਨੈਸ਼ਨਲ ਸਿਕਿਉਰਿਟੀ ਕੰਸਰਨ ਹੈਗਾ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਫਾਰਮਰ ਵਾਈਟ ਹਾਊਸ ਦੇ ਆਫੀਸ਼ੀਅਲਸ ਆ ਉਹਨਾਂ ਦੇ ਸਾਰੇ ਰੈਕਰਡ ਜਿਹੜੇ ਆ ਉਹਨਾਂ ਨੂੰ ਸਪੀਨਾ ਕਰਾਂਗੇ। ਜੀ ਬਿਲਕੁਲ। ਇਸ ਜਿਹੜਾ ਵਿਸਲ ਬਲੋਅਰ ਆ ਉਸਨੇ ਕਿਹਾ ਵੀ ਉਹਨੂੰ 25 ਲੋਕਾਂ ਦੇ ਜਿਹੜੇ ਇੱਦਾਂ ਵੱਖ-ਵੱਖ ਜਿੱਦਾਂ ਤੁਸੀਂ ਦੱਸਿਆ ਸਿਕਿਉਰਿਟੀ ਕਲੀਅਰੈਂਸ ਨੂੰ ਲੈ ਕੇ ਇੱਦਾਂ ਦੇ ਹਥਕੰਡੇ ਇੱਕ ਹਿਸਾਬ ਦੇ ਨਾਲ ਅਪਣਾਏ ਗਏ ਆ। ਸਭ ਨੂੰ ਪਤਾ ਹੈ ਵੀ ਉਸ ਟਾਈਮ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਜਿਸ ਵਿੱਚ ਰਾਸ਼ਟਰਪਤੀ ਟਰੰਪ ਦੀ ਜਵਾਈ ਅਤੇ ਉਸ ਦੀ ਜਿਹੜੀ ਕੁੜੀ ਆ ਉਸ ਦੀ ਸਿਕਿਉਰਿਟੀ ਕਲੀਅਰੈਂਸ ਨੂੰ ਲੈ ਕੇ ਬੜਾ ਵਿਵਾਦ ਜਿਹੜਾ ਉੱਠਦਾ ਰਿਹਾ ਸੀ। ਇਸੇ ਮਾਮਲੇ ਦੇ ਵਿੱਚ ਇਸੇ ਦੇ ਨਾਲ ਸੰਬੰਧਿਤ ਇੱਕ ਅਧਿਕਾਰੀ ਆ ਉਹਨਾਂ ਦੀ ਜਿਹੜੀ ਛੁੱਟੀ ਵੀ ਹੋ ਗਈ ਸੀ, ਉਹਨਾਂ ਦਾ ਅਸਤੀਫਾ ਵੀ ਜਿਹੜਾ ਉਹ ਦੇ ਕੇ ਵਾਈਟ ਹਾਊਸ ਦੇ ਵਿੱਚੋਂ ਜਿਹੜੇ ਉਹ ਚਲੇ ਗਏ ਸੀਗੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਸਬਪੀਨਾ ਜਿਹੜਾ ਆ ਉਹ ਇਸ਼ੂ ਕਰ ਸਕਦੇ ਨੇ ਅਤੇ ਇਸ ਦੇ ਕੋਲੋਂ ਹੋਰ ਜਾਣਕਾਰੀ ਕਮੇਟੀ ਦੇ ਸਾਹਮਣੇ ਜਿਹੜੀ ਆ ਉਹ ਮੰਗੀ ਜਾ ਸਕਦੀ ਆ। ਇਹ ਜਦੋਂ ਤੋਂ ਹੀ ਜਿਹੜੇ ਰਾਸ਼ਟਰਪਤੀ ਟਰੰਪ ਆਏ ਆ ਇਹ ਸਿਕਿਉਰਿਟੀ ਕਲੀਅਰੈਂਸ ਨੂੰ ਲੈ ਕੇ ਜਿਹੜਾ ਆ ਮਸਲਾ ਹਮੇਸ਼ਾ ਵਿਵਾਦ ਜਿਹੜਾ ਆ ਉਹ ਭਖਦਾ ਰਿਹਾ ਆ। ਸੋ ਜਿਹੜਾ ਕਾਰਲ ਕਲਾਈਨ ਹੁਣ ਜਿਸ ਨੇ ਇਹ ਦੋਸ਼ ਲਾਏ ਆ, ਦੇਖਦੇ ਹਾਂ ਵੀ ਇਸ ਦੇ ਕੋਲ ਇਸ ਦੇ ਨਾਲ ਸੰਬੰਧਿਤ ਕਿਹੜੇ ਜਿਹੜੇ ਸਬੂਤ ਆ ਉਹ ਹੋਣਗੇ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਜਵਾਈ ਹੈਗੇ ਕਸ਼ਨਰ, ਉਹਨਾਂ ਨੂੰ ਲੈ ਕੇ ਇਹ ਹੁੰਦਾ ਰਿਹਾ ਵੀ ਉਹ ਸਿਕਿਉਰਿਟੀ ਕਲੀਅਰੈਂਸ ਦੇ ਵਿੱਚ ਕੁਛ ਨਾ ਕੁਛ ਉਹ ਲੈਪਸ ਆ, ਉਹਨਾਂ ਲਈ ਪਾਸ ਕਰਨਾ ਉਹ ਔਖਾ ਆ, ਈਵਨ ਦੋ ਸਟਿਲ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ। ਪਰ ਇਹ ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ 'ਚ ਉਹਨਾਂ ਨੇ ਉਹਦਾ ਨਾਮ ਸਪੈਸੀਫਿਕਲੀ ਜੈਰਡ ਕਸ਼ਨਰ ਦਾ ਨਹੀਂ ਲਿਖਿਆ, ਪਰ ਇਹ ਦੱਸਿਆ ਵੀ 25 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਸਿਕਿਉਰਿਟੀ ਕਲੀਅਰੈਂਸ ਦਿੱਤੀ ਗਈ ਆ। ਇੱਕ ਹਿਸਾਬ ਨਾਲ ਧੱਕੇ ਨਾਲ ਇੱਕ ਹਿਸਾਬ ਨਾਲ ਲਈ ਗਈ ਹੈ, ਆਪਾਂ ਇਹ ਵੀ ਜਿਹੜਾ ਕਿਹਾ ਜਾ ਸਕਦਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਆ। ਜਿਹੜੇ ਡੈਮੋਕ੍ਰੇਟਸ ਹੈਗੇ ਨੇ ਇਸ ਟਾਈਮ, ਸਭ ਨੂੰ ਪਤਾ ਵੀ ਜਿਹੜੀ ਮਿਊਲਰ ਰਿਪੋਰਟ ਆ ਉਹ ਅਟਾਰਨੀ ਜਨਰਲ ਦੇ ਸਾਹਮਣੇ ਜਿਹੜੀ ਉਹ ਪੇਸ਼ ਕਰ ਦਿੱਤੀ ਗਈ ਆ, ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਰਸ਼ੀਅਨ ਕਲੂਜਨ ਦੇ ਮਾਮਲੇ 'ਚ, ਅਬਸਟਰਕਸ਼ਨ ਆਫ ਜਸਟਿਸ ਆ ਉਸ ਦੇ ਮਾਮਲੇ ਦੇ ਵਿੱਚ। ਸੋ 400 ਪੇਜਾਂ ਦੀ ਇਹ ਰਿਪੋਰਟ ਕਹਿੰਦੇ ਆ ਵੀ ਉਸ ਨੂੰ ਜਿੱਦਾਂ ਆਈ ਆ ਉਹ ਤੋਂ ਇੱਕ ਦਿਨ ਬਾਅਦ ਅਟਾਰਨੀ ਜਨਰਲ ਨੇ 4 ਪੇਜਾਂ ਦੀ ਜਿਹੜੀ ਸਮਰੀ ਆ ਉਹ ਪੇਸ਼ ਕਰ ਦਿੱਤੀ ਸੀ, ਅਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਇਹ ਮੰਗ ਜਿਹੜੀ ਆ ਉੱਠ ਰਹੀ ਆ ਵੀ ਇਸ ਰਿਪੋਰਟ ਨੂੰ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾਵੇ, ਅਤੇ ਸਾਰਿਆਂ ਨੇ ਪਬਲਿਕਲੀ ਹੋਣ ਤੋਂ ਪਹਿਲਾਂ ਕਹਿੰਦੇ ਕਾਂਗਰਸ ਦੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਜਾਵੇ। ਅਟਾਰਨੀ ਜਨਰਲ ਜਿਹੜੇ ਹੈਗੇ ਨੇ ਵਿਲੀਅਮ ਬਾਰ, ਉਹਨਾਂ ਨੇ ਇਹ ਕਿਹਾ ਸੀਗਾ ਵੀ ਪਹਿਲੋਂ ਇਹ ਰਿਪੋਰਟ ਵਾਈਟ ਹਾਊਸ ਦੇ ਵਿੱਚ ਜਾਵੇਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਰਿਡੈਕਟ ਕਰਨ ਦਾ ਉਹਨਾਂ ਦੇ ਕੋਲ ਮੌਕਾ ਹੋਵੇਗਾ। ਜਿਹੜੀ ਵੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਚੀਜ਼ ਹੈਗੀ ਆ ਉਸ ਨੂੰ ਰਿਡੈਕਟ ਕਰਕੇ ਉਹ ਕਾਂਗਰਸ ਦੇ ਕੋਲ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਹੁਣ ਕਾਂਗਰਸ ਦੇ ਕੋਲ ਇੱਕ ਹਿਸਾਬ ਦੇ ਨਾਲ ਆਲਮੋਸਟ ਸਿਮਿਲਰ ਸੇਮ ਕਲੀਅਰੈਂਸ ਤਾਂ ਨਹੀਂ ਹੁੰਦੀ ਜਿਹੜੀ ਹੋ ਸਕਦੀ ਸਿਕਿਉਰਿਟੀ ਦੀ ਜਿਹੜੀ ਇੱਕ ਰਾਸ਼ਟਰਪਤੀ ਦੇ ਕੋਲ ਹੁੰਦੀ ਆ। ਸੋ ਉਸ ਚੀਜ਼ ਨੂੰ ਦੇਖਦੇ ਹਾਂ ਵੀ ਕਿੱਦਾਂ ਜਿਹੜਾ ਉਹ ਲੈ ਕੇ ਆਉਣਗੇ। ਅਤੇ ਹੁਣ ਜਿਹੜੇ ਹਾਊਸ ਦੇ ਜੁਡੀਸ਼ਰੀ ਚੇਅਰਮੈਨ ਹੈਗੇ ਨੇ ਜੈਰੀ ਨੈਡਲਰ, ਉਹ ਕਹਿੰਦੇ ਆ ਵੀ ਇੱਕ ਸਬਪੀਨਾ ਜਿਹੜਾ ਆ ਉਹ ਆਥੋਰਾਈਜ਼ ਕਰਨ ਜਾ ਰਹੇ ਆ ਇਸ ਹਫ਼ਤੇ ਦੇ ਵਿੱਚ, ਤਾਂ ਜੋ ਜਿਹੜੀ ਇਹ ਰਿਪੋਰਟ ਆ ਅਨਰਿਡੈਕਟਡ, ਜਿਸ ਦੇ ਵਿੱਚ ਕਾਲਾ ਕਰਕੇ ਜਿਹੜਾ ਉਹ ਕੋਈ ਚੀਜ਼ਾਂ ਰੋਕੀਆਂ ਨਾ ਗਈਆਂ ਹੋਣ, ਹਟਾਈਆਂ ਨਾ ਗਈਆਂ ਹੋਣ, ਅਤੇ ਉਹ ਪੂਰੀ ਦੀ ਪੂਰੀ ਰਿਪੋਰਟ ਆ ਉਹ ਕਾਂਗਰਸ ਦੇ ਸਾਹਮਣੇ ਜਿਹੜੀ ਆ ਉਹ ਪੇਸ਼ ਕੀਤੀ ਜਾਵੇ। ਇਹ ਜਿਹੜਾ ਇੱਕ ਮਸਲਾ ਆ ਇੱਕ ਵਾਰੀ ਫਿਰ ਕਾਂਗਰੈਸ਼ਨਲ ਡੈਮੋਕ੍ਰੇਟਸ ਰਿਪਬਲਿਕਨਸ ਦੇ ਦਰਮਿਆਨ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦਰਮਿਆਨ ਇੱਕ ਵਿਵਾਦ ਦਾ ਘਰ ਜਿਹੜਾ ਆ ਉਹ ਬਣ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹਨਾਂ ਦੇ ਵਿੱਚ ਵੀ ਜਿਹੜੇ ਕਹਿੰਦੇ ਡੈਮੋਕ੍ਰੇਟ ਅਤੇ ਜਿਹੜੇ ਉਹਨਾਂ ਦੇ ਪ੍ਰੋਗਰੈਸਿਵ ਜਿਹੜੇ ਉਹਨਾਂ ਦੇ ਕਾਂਗਰਸਮੈਨ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਜਿਹੜਾ ਆ
ਕਸ਼ਮਕਸ਼ ਚੱਲ ਰਹੀ ਹੈਗੀ ਆ। ਔਰ ਓਕੈਸੀਓ ਕਾਰਟੇਜ਼ ਜਿਹੜੀ ਹੈਗੀ ਆ ਪ੍ਰੋਗਰੈਸਿਵ, ਉਹ ਰੈਲੀ ਕਰ ਰਹੀ ਆ। ਡੈਮੋਕ੍ਰੇਟਿਕ ਜਿਹੜੇ ਲੀਡਰਸ ਹੈਗੇ ਆ ਕਈ ਜਗ੍ਹਾ ਜਿਹੜੇ ਇਨਕੰਬੈਂਟਸ ਨੂੰ ਸ਼ੀਲਡ ਕਰ ਰਹੇ ਆ ਪ੍ਰਾਇਮਰੀ ਚੈਲੰਜ ਦੇ ਵਿੱਚ। ਸੋ ਉਹਨਾਂ ਨੇ ਓਪਨਲੀ ਕਿਹਾ ਆ ਵੀ ਜਿਹੜੀ ਡੈਮੋਕ੍ਰੇਟਿਕ ਕਾਂਗਰੈਸ਼ਨਲ ਕੈਂਪੇਨ ਕਮੇਟੀ ਹੈਗੀ ਆ ਉਹ ਕਈ ਕੈਂਡੀਡੇਟਸ ਨੂੰ ਜਿਹੜੇ ਆਲਰੇਡੀ ਸਿਟਿੰਗ ਕਾਂਗਰਸਮੈਨ ਹੈਗੇ ਉਹਨਾਂ ਦੇ ਅਗੇਂਸਟ ਤਿਆਰ ਕਰ ਰਹੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਰੋ ਖੰਨਾ ਜਿਹੜਾ ਆ ਡੈਮੋਕ੍ਰੇਟਿਕ ਪਾਰਟੀ ਦੇ ਕਾਂਗਰਸਮੈਨ ਬੇ ਏਰੀਆ ਤੋਂ, ਉਹਨਾਂ ਨੇ ਵੀ ਜਿਹੜਾ ਆਪਣਾ ਸਟੈਂਡ ਆ ਉਹ ਓਕੈਸੀਓ ਕਾਰਟੇਜ਼ ਵੱਲ ਲਿਆ ਆ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਪ੍ਰੋਗਰੈਸਿਵ ਜਿਹੜੇ ਹੈਗੇ ਆ ਫਾਰ ਲੈਫਟ, ਉਹਨਾਂ ਦੀ ਆਵਾਜ਼ ਨੂੰ ਇੱਕ ਤਰ੍ਹਾਂ ਨਾਲ ਦਬਾਉਣ ਦੀ ਟਰਾਈ ਕਰ ਰਹੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਐਲ ਗਰੋਵ ਸੈਕਰਾਮੈਂਟੋ ਤੋਂ, ਕਹਿੰਦੇ ਵੀ ਬ੍ਰੈਂਟਵੁੱਡ ਦਾ ਇੱਕ ਰਿਟਾਇਰਡ ਪੁਲਿਸ ਅਫਸਰ ਹੈਰੀ ਖੰਗੂੜਾ, ਉਸ ਨੇ ਜਿਹੜੇ ਆ ਉੱਥੋਂ ਦੇ ਐਲ ਗਰੋਵ ਪੁਲਿਸ ਆ ਉਹਨਾਂ ਨੂੰ ਜਿਹੜੀ ਉਹ ਮਦਦ ਕੀਤੀ ਵੀ ਇੱਕ ਪੋਰਚ ਥੀਫ ਪਾਇਰੇਟ ਜਿਹੜਾ ਸਸਪੈਕਟ ਆ, ਜਿਹੜੇ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਜਿਹੜਾ ਸਮਾਨ ਆ ਉਹ ਚੋਰੀ ਕਰ ਲੈਂਦਾ, ਪੈਕੇਜਸ ਜਿਹੜੇ ਆ ਸਟੀਲ ਕਰ ਲੈਂਦਾ ਆ, ਉਸ ਨੂੰ ਫੜਾਉਣ ਦੇ ਵਿੱਚ ਕਹਿੰਦੇ ਵੀ ਉਹ ਆਪਣੀ ਭੈਣ ਦੇ ਘਰੇ ਹੈਰੀ ਖੰਗੂੜਾ ਜਿਹੜਾ ਆ ਉਹ ਗਿਆ ਹੋਇਆ ਸੀ, ਅਤੇ ਉਸਨੇ ਜਦੋਂ ਦੇਖਿਆ ਆਪਣੇ ਘਰ ਦੇ ਆਪਣੀ ਜਿਹੜੀ ਆ ਭੈਣ ਦੇ ਘਰ ਦੇ ਬਾਹਰ ਜਦੋਂ ਉਸਨੇ ਗੱਡੀ ਪਾਰ ਕਰ ਲਈ ਤਾਂ ਉਹਨੇ ਦੇਖਿਆ ਵੀ ਕੁਛ ਨਾ ਕੁਛ ਤਾਂ ਗੜਬੜ ਆ, ਅਤੇ ਉਹਨੇ ਦੇਖਿਆ ਵੀ ਇੱਕ ਬ੍ਰਾਇਨ ਮਾਰਸ਼ਲ ਨਾਂ ਦਾ ਜਿਹੜਾ ਬੰਦਾ ਆ ਉੱਥੇ ਚੋਰੀ ਕਰ ਰਿਹਾ ਸੀ, ਅਤੇ ਇਸ ਨੇ ਬਾਅਦ ਦੇ ਵਿੱਚ ਮਦਦ ਕੀਤੀ, ਪੁਲਿਸ ਅਫਸਰਾਂ ਦੇ ਨਾਲ ਜਿਹੜੀ ਉਹ ਮਦਦ ਕੀਤੀ, ਕਿਉਂਕਿ ਉਹ ਖੁਦ ਵੀ ਇੱਕ ਪੁਲਿਸ ਅਫਸਰ ਬ੍ਰੈਂਟਵੁੱਡ ਦੇ ਵਿੱਚ ਜਿਹੜੇ ਉਹ ਰਹੇ ਆ, ਅਤੇ ਉਹਨਾਂ ਨੇ ਇਸ ਨੂੰ ਫੜਾਉਣ ਦੇ ਵਿੱਚ ਮਦਦ ਕੀਤੀ ਹੈ। ਅਤੇ ਇਸ ਟਾਈਮ ਜਿਹੜੇ ਆ ਖਾਸ ਕਰਕੇ ਸੈਕਰਾਮੈਂਟੋ ਇਲਾਕੇ ਦੇ ਵਿੱਚ ਉੱਥੇ ਦੇ ਜਿਹੜੇ ਮੇਨ ਮੀਡੀਆ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਹਾਈਲਾਈਟ ਕੀਤਾ ਹੈ ਵੀ ਉਹਨਾਂ ਨੇ ਇੱਕ ਤਾਂ ਖੁਦ, ਕਿਉਂਕਿ ਉਹ ਮਾਰਸ਼ਲ ਰਹੇ ਨੇ, ਉਹ ਖੁਦ ਪੁਲਿਸ ਅਫਸਰ ਰਹੇ ਨੇ, ਅਤੇ ਬਾਕੀ ਪੁਲਿਸ ਵਾਲਿਆਂ ਦੀ ਇਹਨੂੰ ਫੜਾਉਣ ਦੇ ਵਿੱਚ ਮਦਦ ਕੀਤੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਬਜਟ ਦੇ ਵਿੱਚ ਕਹਿੰਦੇ ਵੀ ਇਨਕਲੂਡ ਕੀਤਾ ਗਿਆ ਵੀ ਉੱਥੇ ਜਿਹੜੇ ਪਲਾਸਟਿਕ ਦੇ ਬੈਗਸ ਆ ਉਹਨਾਂ ਨੂੰ ਬੈਨ ਕੀਤਾ ਜਾਏਗਾ, ਮੈਂਸ਼ਨ ਟੈਕਸ ਲਾਇਆ ਜਾਏਗਾ, ਜਿਹੜੇ ਵੱਡੇ ਵੱਡੇ ਘਰ ਆ ਉਹਨਾਂ ਦੇ ਉੱਤੇ ਟੈਕਸ ਲੱਗੇਗਾ, ਅਤੇ ਮੈਨਹਟਨ ਟੋਲ ਜਿਹੜਾ ਇਹ ਲੱਗੇਗਾ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੇ ਅਮੀਰ ਹੈਗੇ ਉਹਨਾਂ ਦੇ ਉੱਤੇ ਜ਼ਰੂਰ ਟੈਕਸ ਲੱਗੂਗਾ, ਅਤੇ ਇੱਕ ਜਿਹੜੀ ਵਧੀਆ ਗੱਲ ਹੈਗੀ ਨਾਲ ਦੀ ਨਾਲ ਜਿਹੜਾ ਪਲਾਸਟਿਕ ਬੈਗ ਆ ਉਹਨਾਂ ਦੇ ਉੱਤੇ ਜਿਹੜਾ ਬੈਨ ਲੱਗਣ ਜਾ ਰਿਹਾ ਹੈਗਾ। ਪਲਾਸਟਿਕ ਜਿਹੜਾ ਆ ਇਹ ਬਹੁਤ ਹੀ ਵੱਡਾ ਜਿਹੜਾ ਘਾਤਕ ਸਾਬਤ ਹੋ ਰਿਹਾ ਇਨਵਾਇਰਮੈਂਟ ਦੇ ਲਈ। ਆਪਾਂ ਦੇਖਿਆ ਵੀ ਕਈ ਵਾਰ ਜਿਹੜੀਆਂ ਨਿਊਜ਼ ਆਉਂਦੀਆਂ ਕਿਸ ਤਰ੍ਹਾਂ ਜਿਹੜੀਆਂ ਵੇਲਸ ਆ ਜਾਂ ਜਿਹੜੇ ਸਮੁੰਦਰ 'ਚ ਰਹਿਣ ਵਾਲੇ ਜਾਨਵਰ ਆ ਜਦੋਂ ਉਹ ਮਰ ਜਾਂਦੇ ਆ ਜਾਂ ਉਹਨਾਂ ਦੀ ਕਈ ਵਾਰੀ ਉਹ ਬੋਡੀ ਦੀ ਚੀਰ ਫਾੜ ਕਰਦੇ ਆ, ਅਤੇ ਕਿਲੋਆਂ ਦੇ ਹਿਸਾਬ ਨਾਲ ਜਿਹੜੇ ਪਲਾਸਟਿਕ ਆ ਉਹਨਾਂ ਦੇ ਜਿਹੜੇ ਢਿੱਡਾਂ ਦੇ ਵਿੱਚੋਂ ਨਿਕਲਦੇ ਆ। ਜੀ ਬਿਲਕੁਲ। ਰੀਸੈਂਟਲੀ ਇੱਕ 40 ਕਿਲੋ ਇੱਦਾਂ ਹੀ ਪੋਲੀਥੀਨ ਪਲਾਸਟਿਕ ਜਿਹੜੇ ਆ ਉਹ ਇੱਕ ਵੇਲ ਦੇ ਕੋਲੋਂ ਜਿਹੜੇ ਵਿੱਚੋਂ ਢਿੱਡ 'ਚੋਂ ਨਿਕਲੇ ਸੀ, ਅਤੇ ਕਹਿੰਦੇ ਮੌਤ ਦਾ ਕਾਰਨ ਵੀ ਇੱਕ ਉਹ ਸੀਗਾ। ਸੁਪਰੀਮ ਕੋਰਟ ਨੇ ਅੱਜ ਹਰਜੋਤ ਸਿੰਘ ਜੀ ਇੱਕ ਡੈਥ ਰੋ ਇਨਮੇਟ ਜਿਸ ਨੂੰ ਐਗਜ਼ੀਕਿਊਸ਼ਨ ਜਿਹੜੀ ਕੀਤੀ ਜਾਣੀ ਆ ਉਸ ਦੇ ਅਗੇਂਸਟ ਜਿਹੜਾ ਉਹ ਰੂਲ ਕੀਤਾ ਆ। ਇਸ ਜਿਹੜਾ ਮਜ਼ੂਰੀ ਦੇ ਵਿੱਚ ਜਿਹੜਾ ਇੱਕ ਇਨਮੇਟ ਹੈਗਾ ਆ ਉਸ ਨੇ ਕਿਹਾ ਵੀ ਮੈਂ ਇੱਕ ਬਹੁਤ ਹੀ ਲਾਇਲਾਜ ਰੇਅਰ ਜਿਹੜੀ ਆ ਬਿਮਾਰੀ ਦਾ ਉਹ ਸ਼ਿਕਾਰ ਆ, ਅਤੇ ਕਹਿੰਦੇ ਵੀ ਜੇ ਉਸ ਨੂੰ ਲੀਥਲ ਇੰਜੈਕਸ਼ਨ ਦੇ ਨਾਲ ਐਗਜ਼ੀਕਿਊਟ ਜਿਹੜਾ ਉਹ ਕੀਤਾ ਗਿਆ ਤਾਂ ਉਸ ਨੂੰ ਬਹੁਤ ਜ਼ਿਆਦਾ ਉਹ ਤੜਪ ਕੇ ਇੱਕ ਹਿਸਾਬ ਦੇ ਨਾਲ ਉਹ ਮਰੇਗਾ। ਸੁਪਰੀਮ ਕੋਰਟ ਨੇ 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਦੀ ਜਿਹੜੀ ਡੈਥ ਰੋ ਦੀ ਐਗਜ਼ੀਕਿਊਸ਼ਨ ਨੂੰ ਇੱਕ ਹਿਸਾਬ ਦੇ ਨਾਲ ਰੋਕਣ ਦੇ ਲਈ ਇਨਕਾਰ ਜਿਹੜਾ ਆ ਉਹ ਕਰ ਦਿੱਤਾ ਆ, ਅਤੇ ਉਹ ਉਸੇ ਤਰੀਕੇ ਦੇ ਨਾਲ ਆਪਣੇ ਮੰਨੇ ਹੋਏ ਜਿਹੜੇ ਆ ਮਿੱਥੇ ਹੋਏ ਸਮੇਂ ਦੇ ਉੱਤੇ ਇਸ ਨੂੰ ਜਿਹੜੀ ਲੀਥਲ ਇੰਜੈਕਸ਼ਨ ਜਿਹੜਾ ਆ ਉਹ ਦਿੱਤਾ ਜਾਵੇਗਾ। ਜੀ, ਅਗਲੀ ਖਬਰ ਚਲੀਏ। ਕਹਿੰਦੇ ਓਕੈਸੀਓ ਕਾਰਟੇਜ਼ ਆ ਉਸ ਨੇ ਕਹਿੰਦੇ ਕੁਛ ਘੰਟਿਆਂ ਦੇ ਵਿੱਚ $50,000 ਜਿਹੜਾ ਆ ਹਾਊਸ ਦੇ 3 ਕੈਂਡੀਡੇਟਸ ਆ ਉਹਨਾਂ ਦੇ ਲਈ ਇਕੱਠਾ ਕਰ ਲਿਆ ਹੈਗਾ। FCC ਦੀ ਜਿਹੜੇ ਪੈਸੇ ਇਕੱਠੇ ਕਰਨ ਦੀ ਜਿਹੜੀ ਡੈਡਲਾਈਨ ਕਹਿੰਦੇ ਵੀ ਕੁਛ ਅੱਜ ਹੀ ਸੀ ਸ਼ਾਇਦ, ਅਤੇ ਇਸ ਕਰਕੇ ਉਹਨਾਂ ਨੇ ਕੁਛ ਘੰਟਿਆਂ ਦੇ ਵਿੱਚ ਹੀ ਜਿਹੜਾ ਆ ਉਹ ਪੈਸੇ ਇਕੱਠੇ ਕੀਤੇ। ਉਹ ਕਹਿੰਦੇ ਵੀ ਅਸੀਂ ਜਿਹੜੇ ਕੈਂਡੀਡੇਟਸ ਹੈਗੇ ਆ ਜਿਹੜੇ ਵਰਕਿੰਗ ਪੀਪਲ ਦੇ ਲਈ ਖੜ੍ਹਦੇ ਹੈਗੇ ਆ, ਕਲਾਈਮੇਟ ਦੇ ਲਈ, ਗਨ ਸੇਫਟੀ ਦੇ ਲਈ, ਇਮੀਗ੍ਰੇਸ਼ਨ, ਯੂਥ ਅਤੇ ਹੋਰ ਇਸ਼ੂਜ਼ ਦੇ ਲਈ ਉਹਨਾਂ ਦੀ ਜਿਹੜੀ ਆ ਇਹ ਸਪੋਰਟ ਕਰਨ ਜਾ ਰਹੇ ਹੈਗੇ ਆ, ਅਤੇ ਜਿੰਨੇ ਵੀ ਇਹ ਪੈਸੇ ਇਕੱਠੇ ਹੋਏ ਆ ਸੋ ਇਹ ਉਹਨਾਂ ਕੈਂਡੀਡੇਟਸ ਲਈ ਵਰਤੇ ਜਾਣਗੇ।
ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਗਲੇ ਸਾਲ ਅਮਰੀਕਾ ਦੇ ਵਿੱਚ ਮਰਦਮਸ਼ੁਮਾਰੀ ਜਿਹੜੀ ਆ ਉਹ ਹੋਣੀ ਆ। 2020 ਦੇ ਵਿੱਚ ਸੈਂਸਸ ਜਿਹੜਾ ਆ ਉਹ ਹੋਣ ਜਾ ਰਿਹਾ ਆ। ਰਾਸ਼ਟਰਪਤੀ ਟਰੰਪ ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਚਾਹੁੰਦਾ ਆ ਵੀ ਇਹ ਸਿਟੀਜ਼ਨਸ਼ਿਪ ਦਾ ਇੱਕ ਸਵਾਲ ਇਸ ਸੈਂਸਸ ਦੇ ਵਿੱਚ ਹੋਵੇ, ਤੇ ਬਹੁਤ ਸਾਰੇ ਲੋਕ ਇਸ ਚੀਜ਼ ਦੇ ਵਿਰੋਧ ਦੇ ਵਿੱਚ ਹਨ ਵੀ ਨਹੀਂ, ਸੈਂਸਸ ਦੇ ਵਿੱਚ ਜਿਹੜਾ ਆ ਉਹ ਇਸ ਦਾ ਕੋਈ ਮਤਲਬ ਨਹੀਂ ਬਣਦਾ। ਤੁਸੀਂ ਉੱਥੇ ਜਿੰਨੇ ਲੋਕ ਰਹਿ ਰਹੇ ਆ, ਇਰਰਿਸਪੈਕਟਿਵ ਉਹਨਾਂ ਦਾ ਕੀ ਲੀਗਲ ਸਟੇਟਸ ਹੈਗਾ ਆ, ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਉਹਨਾਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਆ। ਸੋ ਅੱਜ ਜਿਹੜੇ ਆ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਵੀ ਜੇ ਇਹ ਸੈਂਸਸ ਕੀਤਾ ਜਾਂਦਾ ਆ ਬਗੈਰ ਸਿਟੀਜ਼ਨਸ਼ਿਪ ਦੇ ਸਵਾਲ ਤੋਂ ਤਾਂ ਇੱਕ ਮੀਨਿੰਗਲੈਸ ਆ, ਇਸ ਦਾ ਕੋਈ ਵੀ ਮਕਸਦ ਨਹੀਂ, ਇਸ ਦਾ ਕੋਈ ਵੀ ਫਾਇਦਾ ਜਿਹੜਾ ਉਹ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੀ ਇਸ ਕੋਸ਼ਿਸ਼ ਨੂੰ ਇੱਕ ਫੈਡਰਲ ਜੱਜ ਆ ਉਹਨਾਂ ਨੇ ਜਿਹੜਾ ਉਹ ਰੋਕਿਆ ਹੋਇਆ ਆ, ਪਰ ਇੱਦਾਂ ਲੱਗ ਰਿਹਾ ਵੀ ਇਹ ਜਿਹੜਾ ਕੰਟਰੋਵਰਸ਼ੀਅਲ ਡਿਸੀਜਨ ਇੱਕ ਬਣਦਾ ਜਾ ਰਿਹਾ ਆ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਦੇ ਸਵਾਲ ਨੂੰ ਲੈ ਕੇ ਆਉਣ ਨੂੰ, ਇਹ ਜਲਦ ਹੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਜਾ ਸਕਦਾ ਆ ਤੇ ਹੁਣ ਲੀਗਲ ਸਕਰੂਟਨੀ ਦੇ ਅਧੀਨ ਕਹਿੰਦੇ ਉਹ ਜਾਵੇਗਾ। ਤੇ ਦੇਖਦੇ ਹਾਂ ਵੀ ਫਿਰ ਸੁਪਰੀਮ ਕੋਰਟ ਦੇ ਜਿਹੜੇ 9 ਜਸਟਿਸ ਹੈਗੇ ਨੇ ਉਹ ਇਸ ਦੇ ਉੱਤੇ ਕੀ ਰੁਖ ਜਿਹੜਾ ਉਹ ਰੱਖਣਗੇ ਵੀ ਸੰਵਿਧਾਨਿਕ ਤੌਰ ਦੇ ਉੱਤੇ ਕੀ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਸਵਾਲ ਪੁੱਛਣਾ ਜਿਹੜਾ ਆ ਉਹ ਗੈਰ ਸੰਵਿਧਾਨਿਕ ਤਾਂ ਨਹੀਂ, ਜਾਂ ਲਾਜ਼ਮੀ ਆ ਜਾਂ ਨਹੀਂ ਲਾਜ਼ਮੀ ਹੈਗਾ। ਕਿਉਂਕਿ ਸਭ ਤੋਂ ਵੱਡਾ ਜਿਹੜਾ ਮਸਲਾ ਇਹ ਇੱਕ ਜੇ ਸਵਾਲ ਆ ਜਾਂਦਾ ਆ ਤਾਂ ਬਹੁਤ ਸਾਰੇ ਜਿਹੜੇ ਸੂਬੇ, ਖਾਸ ਕਰਕੇ ਕੈਲੀਫੋਰਨੀਆ ਅਤੇ ਟੈਕਸਸ ਵਰਗੇ ਜਿਹੜੇ ਸੂਬੇ ਆ ਜਿੱਥੇ ਇਹ ਮੰਨਿਆ ਜਾਂਦਾ ਆ ਵੀ ਬਹੁਤ ਜ਼ਿਆਦਾ ਅਨਡਾਕੂਮੈਂਟਡ ਲੋਕ ਜਿਹੜੇ ਆ ਉਹ ਰਹਿੰਦੇ ਨੇ, ਉਹਨਾਂ ਦੀ ਗਿਣਤੀ ਜਿਹੜੀ ਕਿਤੇ ਨਾ ਕਿਤੇ ਸੈਂਸਸ ਦੇ ਵਿੱਚ ਜਿਹੜੀ ਘਟ ਜਾਊਗੀ, ਘਟ ਨਹੀਂ ਜਾਊਗੀ, ਜ਼ੀਰੋ ਹੀ ਹੋ ਜਾਊਗੀ। ਕਿਉਂਕਿ 11 ਮਿਲੀਅਨ ਦੇ ਕਰੀਬ ਜਿਹੜੇ ਅਨਡਾਕੂਮੈਂਟਡ ਲੋਕ, ਉਹ ਬਿਲਕੁਲ ਜੇ ਉਹ ਡੇਟਾ ਹੀ ਚੱਲ ਗਿਆ ਸਾਰਾ ਵੀ ਤੁਸੀਂ ਤੁਹਾਡੇ ਕੋਲ ਸਟੇਟਸ ਨਹੀਂ ਤੇ ਉਹ ਡਰੂਗੇ ਤੇ ਵੀ ਇਮੀਗ੍ਰੇਸ਼ਨ ਨਾ ਉਹਨਾਂ ਨੂੰ ਅਰੈਸਟ ਕਰੇ। ਸੋ ਮੈਨੂੰ ਲੱਗਦਾ ਨਹੀਂ ਇਹ ਜਿਹੜਾ ਡਿਸੀਜਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਜਾਊਗਾ, ਕਿਉਂਕਿ ਜਿਹੜੀ ਸੈਂਸਸ ਹੈਗੀ ਆ ਇਹਦਾ ਮਕਸਦ ਡਿਫਰੈਂਟ ਆ। ਇਹਦਾ ਮਕਸਦ ਇਹ ਆ ਵੀ ਸਾਰੀਆਂ ਕਮਿਊਨਿਟੀਆਂ ਨੂੰ ਕਿਸ ਤਰ੍ਹਾਂ ਦੇ ਜਿਹੜੀ ਫੰਡਸ ਆ ਅਵੇਲੇਬਲ ਕਰਨਾ, ਕਿਸ ਤਰ੍ਹਾਂ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਰਵਿਸਿਜ਼ ਆ ਉਹ ਆਪਾਂ ਦੇ ਸਕਦੇ ਹੈਗੇ ਆ। ਇਨਫਰਾਸਟ੍ਰਕਚਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਇਸ ਦੇ ਉੱਤੇ ਜ਼ੋਰ ਹੁੰਦਾ ਆ, ਕਿਹੜੇ ਸੂਬੇ ਨੇ ਕਿੰਨਾ ਖਰਚਾ ਜਿਹੜਾ ਆ ਉਹ ਕਰਨਾ ਆ, ਉਹ ਉੱਥੇ ਰਹਿ ਰਹੇ ਲੋਕਾਂ ਦੀ ਗਿਣਤੀ ਦੇ ਅਨੁਸਾਰ ਹੀ ਜਿਹੜਾ ਉਹ ਮਿਥਿਆ ਜਾਂਦਾ ਆ। ਸੋ ਕਿ ਰਾਸ਼ਟਰਪਤੀ ਟਰੰਪ ਦਾ ਇਸ ਦੇ ਪਿੱਛੇ ਮਕਸਦ ਇਹੀ ਆ ਵੀ ਜਿਹੜਾ ਕੈਲੀਫੋਰਨੀਆ ਵਰਗਾ ਸੂਬਾ ਜਿਸ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਨੂੰ ਹਿੱਟ ਹੋਣਾ, ਜਾਂ ਨਿਊਯਾਰਕ ਵਰਗਾ ਜਿਹੜਾ ਸੂਬਾ ਜਿਸ ਦੇ ਉੱਤੇ ਸਭ ਤੋਂ ਜ਼ਿਆਦਾ ਹਿੱਟ ਹੋਣਾ ਆ, ਜੇ ਉੱਥੇ ਲੋਕਾਂ ਦੀ ਸੰਖਿਆ ਜਿਹੜੀ ਉਹ ਘਟਦੀ ਆ, ਇਹਦਾ ਮਤਲਬ ਆ ਉੱਥੇ ਉਹਨਾਂ ਨੂੰ ਫੰਡ ਘੱਟ ਦੇਣੇ ਪੈਣਗੇ। ਇਕੱਲੇ ਫੰਡ ਹੀ ਨਹੀਂ ਘਟਣਗੇ, ਉੱਥੇ ਜਿਹੜੇ ਇਲੈਕਟੋਰਲ ਕਾਲਜ ਆ ਉਸ ਦੇ ਉੱਤੇ ਜਿਹੜਾ ਉਹ ਅਸਰ ਪਵੇਗਾ। ਜਿੰਨੇ ਘੱਟ ਜਿਹੜੇ ਆ ਉੱਥੇ ਵਸਨੀਕ ਦਿਖਾਏ ਜਾਣਗੇ, ਉਨੀਆਂ ਘੱਟ ਜਿਹੜੀਆਂ ਆ ਉਹਨਾਂ ਦੀਆਂ ਸੀਟਾਂ ਓਵਰਆਲ ਜਿਹੜੀਆਂ ਉਹ ਹੋਣਗੀਆਂ ਤੇ ਬਾਅਦ ਦੇ ਵਿੱਚ ਜਿਹੜਾ ਆ ਫਿਰ ਉਸ ਦੇ ਉੱਤੇ ਜਿਹੜਾ ਡਾਇਰੈਕਟਲੀ ਅਸਰ ਜਿਹੜਾ ਆ ਉਹ ਪਵੇਗਾ ਵੀ ਫਿਰ ਕੌਣ ਇਲੈਕਟੋਰਲ ਕਾਲਜ ਜਿਹੜਾ ਉਹ ਜਿੱਤ ਕੇ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਹ ਬਣਦਾ ਆ। ਸੋ ਰਾਸ਼ਟਰਪਤੀ ਟਰੰਪ ਨੇ ਤਾਂ ਇਹ ਕਿਹਾ ਆ ਵੀ ਇਹ ਮੀਨਿੰਗਲੈਸ ਸੈਂਸਸ ਹੋਊਗਾ ਜੇ ਸਿਟੀਜ਼ਨਸ਼ਿਪ ਦਾ ਸਵਾਲ ਜਿਹੜਾ ਨਹੀਂ ਹੋਊਗਾ, ਜਦ ਕਿ ਜਿੰਨੇ ਵੀ ਸੈਂਸਸ ਦੇ ਵਿੱਚ ਕੰਮ ਕਰਦੇ ਜਾਂ ਸਟੇਟ ਦੇ ਜਾਂ ਦੂਜੇ ਜਿਹੜੇ ਅਧਿਕਾਰੀ ਆ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਿਥਣਾ ਹੁੰਦਾ ਵੀ ਬਜਟ ਕਿਹਦੇ ਵਾਸਤੇ ਕਿੰਨਾ ਹੋਣਾ ਚਾਹੀਦਾ ਆ, ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਇੱਕ ਇਹੀ ਨਹੀਂ ਮਸਲਾ ਹਰਜੋਤ ਸਿੰਘ ਜੀ, ਇਹਦੇ ਵਿੱਚ ਇਹ ਵੀ ਮਸਲਾ ਹੁੰਦਾ ਵੀ ਜੇ ਹੁਣ ਮੰਨ ਲਓ ਖਾਸ ਕਰਕੇ ਕਿਸੇ ਘਰ ਦੇ ਵਿੱਚ ਕੋਈ ਇੱਦਾਂ ਦਾ ਗੈਰ ਕਾਨੂੰਨੀ ਜਿਨ੍ਹਾਂ ਦੀ ਕੋਈ ਕਹਿ ਲਓ ਵੀ ਸਿਟੀਜ਼ਨ ਨਹੀਂ ਹੈਗਾ ਜਾਂ ਉਹ ਲੀਗਲ ਸਟੇਟਸ ਦੇ ਉੱਤੇ ਜਿਹੜਾ ਉਹ ਨਹੀਂ ਆ ਜਾਂ ਥੋੜ੍ਹਾ ਬਹੁਤਾ ਡਰ ਆ, ਉਹਦੇ ਨਾਲ ਕੀ ਹੋਊਗਾ, ਬਹੁਤ ਸਾਰੇ ਲੋਕ ਉਹ ਸੈਂਸਸ ਦੇ ਵਿੱਚ ਹਿੱਸਾ ਹੀ ਨਹੀਂ ਜਿਹੜਾ ਆ ਉਹ ਲੈਣਗੇ ਤੇ ਉਹ ਪੂਰੇ ਦੇ ਪੂਰੇ ਪਰਿਵਾਰ ਹੀ ਜਿਹੜੇ ਆ ਉਹ ਅਨਕਾਊਂਟਡ ਜਿਹੜੇ ਉਹ ਰਹਿ ਜਾਣਗੇ, ਜਿਹੜਾ ਕਿ ਬਹੁਤ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਫਿਰ ਸੂਬਿਆਂ ਦੇ ਲਈ ਇੱਕ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਪੇਸ਼ ਕਰੇਗਾ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਡੈਮੋਕ੍ਰੇਟਸ ਜਿਹੜੇ ਆ ਉਹ ਹੁਣ ਆਥੋਰਾਈਜ਼ ਕਰਨ ਜਾ ਰਹੇ ਆ ਮਿਲਰ ਰਿਪੋਰਟ ਦੀ ਨੂੰ ਸੁਪੀਨਾ ਕਰਨ ਦੇ ਲਈ। ਜੀ ਬਿਲਕੁਲ, ਜਿੱਦਾਂ ਆਪਾਂ ਹੁਣੇ ਗੱਲ ਜਿਹੜੇ ਇਸ ਦੇ ਉੱਤੇ ਕਰਕੇ ਹਟੇ ਸੀਗੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਜਲਦ ਹੀ ਅਨਰਿਡੈਕਟਿਡ ਜਿਹੜੀ ਆ ਰਿਪੋਰਟ ਆ ਉਸ ਦੀ ਉਹ ਮੰਗ ਕਰ ਰਹੇ ਆ। ਵੈਸੇ ਅਪ੍ਰੈਲ 1 ਤਰੀਕ ਸੀਗੀ ਜਿਹੜੀ ਵਿਲੀਅਮ ਬਾਰ ਨੂੰ ਜਿਹੜੀ ਜਿਨ੍ਹਾਂ ਨੇ ਪੇਸ਼ ਕਰਨੀ ਸੀ ਪੂਰੀ ਰਿਪੋਰਟ, ਪਹਿਲਾਂ ਵੀਕ ਦੇ ਵਿੱਚ ਕਹਿੰਦੇ ਸੀ, ਹੁਣ ਇਹ ਨਹੀਂ ਪਤਾ ਵੀ 1 ਤਰੀਕ ਅਪ੍ਰੈਲ 1 ਸੀ ਤੇ ਉਹ ਕਹਿੰਦੇ ਅਪ੍ਰੈਲ 2 ਨੂੰ ਉਹ ਕਰਨ ਜਾ ਰਹੇ ਆ ਜੇ ਅੱਜ ਉਹਨਾਂ ਨੇ ਨਾ ਜਿਹੜੀ ਉਹ ਪੇਸ਼ ਕੀਤੀ। ਉੱਦਾਂ ਇੱਕ ਜਿਹੜਾ ਸਵਾਲ ਉਸ ਦੇ ਉੱਤੇ ਉੱਠ ਰਿਹਾ ਹੈ, ਕਹਿੰਦੇ ਵੀ ਉਦੋਂ ਉਹਨਾਂ ਨੇ ਕੁਛ ਹੀ ਘੰਟਿਆਂ ਦੇ ਵਿੱਚ ਪੂਰੀ ਰਿਪੋਰਟ ਪੜ੍ਹ ਕੇ 4 ਪੇਜਾਂ ਦੀ ਜਿਹੜੀ ਸਮਰੀ ਆ ਅਗਲੇ ਦਿਨ ਹੀ ਪੇਸ਼ ਕਰਤੀ ਤੇ ਹੁਣ ਇਹਨਾਂ ਨੂੰ ਪਤਾ ਨਹੀਂ ਕਿਉਂ ਇੰਨਾ ਸਮਾਂ ਲੱਗ ਰਿਹਾ ਆ
ਤੇ ਇਹ ਜਿਹੜੀ ਰਿਪੋਰਟ ਕਿਉਂਕਿ ਕਹਿੰਦੇ ਵੀ ਕਿਉਂ ਨਹੀਂ ਜਿਹੜੀ ਉਹ ਪੇਸ਼ ਕੀਤੀ ਜਾ ਰਹੀ, ਤੇ ਉਹਦੇ ਪਿੱਛੇ ਇਹ ਤਰਕ ਅਟਾਰਨੀ ਜਨਰਲ ਦੇ ਰਹੇ ਆ ਵੀ ਮੈਂ ਅਜੇ ਰਿਪੋਰਟ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਪੜ੍ਹ ਰਿਹਾ ਹੈਗਾ ਆ। ਤੇ ਹੁਣ ਲੋਕ ਫਿਰ ਉਸਦੇ ਉਹ ਜਵਾਬ ਦੇ ਵਿੱਚ ਇਹ ਸਵਾਲ ਕਰ ਰਹੇ ਆ ਵੀ ਉਦੋਂ ਤੁਸੀਂ 24 ਘੰਟੇ 'ਚ ਏਡੀ ਜਲਦੀ 300 ਪੇਜਾਂ ਤੋਂ ਵੱਧ ਦੀ ਰਿਪੋਰਟ ਜਿਹੜੀ ਉਹ ਪੜ੍ਹ ਕਿੱਦਾਂ ਲਈ ਸੀਗੀ। ਸੋ ਕਾਂਗਰਸ ਦੇ ਸਾਹਮਣੇ ਤੇ ਮੇਰੇ ਹਿਸਾਬ ਨਾਲ ਜਿਹੜੀ ਉਹ ਪੇਸ਼ ਹੋਣੀ ਚਾਹੀਦੀ ਆ। ਬਾਕੀ ਪਬਲਿਕਲੀ ਜਿਹੜੀ ਵੀ ਸੈਂਸਿਟਿਵ ਇਨਫੋਰਮੇਸ਼ਨ ਆ ਉਸ ਨੂੰ ਡੈਫੀਨੇਟਲੀ ਜਿਹੜਾ ਉਹ ਰੋਕਿਆ ਜਾਣਾ ਚਾਹੀਦਾ ਆ। ਜਸਟ ਬਿਕੋਜ਼ ਤੁਸੀਂ ਇੱਕ ਬੰਦੇ ਨੂੰ ਲਾਈਕ ਨਹੀਂ ਕਰਦੇ, ਪਰ ਜਿਹੜੇ ਨੈਸ਼ਨਲ ਸਿਕਿਉਰਿਟੀ ਦਾ ਜਦੋਂ ਮਸਲਾ ਹੁੰਦਾ ਆ ਤਾਂ ਉਸ ਨੂੰ ਰਿਡੈਕਟ ਕਰਕੇ ਹੀ ਜਿਹੜਾ ਉਹ ਰੱਖਣਾ ਪੈਂਦਾ ਆ, ਨਹੀਂ ਤਾਂ ਫਿਰ 70 ਸਾਲ ਜਿਹੜੀ ਹਰਜੋਤ ਸਿੰਘ ਜੀ ਵੇਟ ਕਰਨੀ ਪੈਣੀ ਹੈ। ਜਿਹੜਾ ਇੱਥੇ ਕਾਨੂੰਨ ਹੁੰਦਾ ਆ ਆਰਕਾਈਵਸ ਦੇ ਵਿੱਚੋਂ ਫਿਰ 70 ਸਾਲਾਂ ਬਾਅਦ ਜਿਹੜੀਆਂ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਉਹ ਬਾਹਰ ਨਿਕਲਦੀਆਂ ਨੇ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੀ ਆ ਸਮੰਥਾ ਜੋਸਫਸਨ ਆ, ਯੂਨੀਵਰਸਿਟੀ ਆਫ ਸਦਰਨ ਸਾਊਥ ਕੈਰੋਲਾਈਨਾ ਦੀ ਸਟੂਡੈਂਟ, ਉਹਦੀ ਮਦਰ ਨੇ ਜਿਹੜਾ ਉਹਦਾ ਕਿਲਰ ਆ ਊਬਰ ਡਰਾਈਵਰ ਆ ਉਹਨੂੰ ਕਿਹਾ ਵੀ ਉਹਨੂੰ ਪੂਰੀ ਫਾਂਸੀ ਹੋਣੀ ਚਾਹੀਦੀ ਆ। ਕਹਿੰਦੇ ਵੀ ਬਾਈ ਮਿਸਟੇਕ ਇਹ 24 ਸਾਲਾਂ ਦੀ ਜਿਹੜੀ ਸਟੂਡੈਂਟ ਸੀਗੀ ਇਹ ਇੱਕ ਕਾਰ ਦੇ ਵਿੱਚ ਚੜ੍ਹ ਗਈ, ਜਿਹੜਾ ਕਿ ਉਸਨੇ ਸੋਚਿਆ ਵੀ ਊਬਰ ਜਿਹੜੀ ਹੈਗੀ ਆ ਜਦੋਂ ਕਿ ਇਹ ਰੋਂਗ ਸੀ। ਉਹ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋ ਗਈ ਤੇ ਜਿਹੜੇ ਬੰਦੇ ਨੇ ਉਹਨੂੰ ਮਾਰਿਆ ਤੇ ਉਹਦੀ ਜਿਹੜੀ ਆ ਹੀਅਰਿੰਗ ਅੱਜ ਕੱਲ੍ਹ ਚੱਲ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਆਪਾਂ ਹੁਣੇ ਸੈਂਸਸ ਦੀ ਜਿਹੜੀ ਗੱਲ ਕਰ ਰਹੇ ਸੀ, ਹੁਣੇ ਲੇਟੈਸਟ ਜਿਹੜੀ ਇੱਕ ਉਸ ਦੇ ਨਾਲ ਸੰਬੰਧਿਤ ਹੋਰ ਖਬਰ ਜਿਹੜੀ ਆ ਰਹੀ ਹੈ, ਜਿਹੜੇ ਉਹਨਾਂ 'ਤੇ US ਸੈਂਸਸ ਬਿਊਰੋ ਦੇ ਨਵੇਂ ਜਿਹੜੇ ਡਾਇਰੈਕਟਰ ਨੇ ਸਟੀਵਨ ਡਿਲਿੰਗਹੈਮ, ਉਹਨਾਂ ਨੇ ਇਸ ਕੰਟਰੋਵਰਸੀਜ਼ ਦੇ ਉੱਤੇ ਜਿਹੜਾ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਆ ਵੀ ਇਹ ਜਿਹੜਾ ਸਵਾਲ ਸਿਟੀਜ਼ਨਸ਼ਿਪ ਵਾਲਾ ਇਸ ਮਰਦਮਸ਼ੁਮਾਰੀ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਆ ਜਾਂ ਨਹੀਂ। ਉਹਨਾਂ ਨੇ ਕਿਹਾ ਵੀ ਇਹ ਹੁਣ ਅਦਾਲਤ ਦਾ ਜਿਹੜਾ ਫੈਸਲਾ ਆ ਉਹ ਹੋਵੇਗਾ ਤੇ ਜੋ ਵੀ ਅਦਾਲਤ ਫੈਸਲਾ ਕਰੇਗਾ ਉਹ ਉਹਨਾਂ ਨੂੰ ਜਿਹੜਾ ਉਹ ਮਨਜ਼ੂਰ ਹੋਵੇਗਾ। ਸੋ ਹੁਣੇ ਇਹਨਾਂ ਨੂੰ ਰੀਸੈਂਟਲੀ US ਸੈਂਸਸ ਬਿਊਰੋ ਦੇ ਜਿਹੜੇ ਆ ਉਹ ਡਾਇਰੈਕਟਰ ਆ ਉਸ ਦੇ ਵਜੋਂ ਲਾਇਆ ਗਿਆ ਆ। ਇਹ ਬਹੁਤ ਵੱਡਾ ਇੱਕ ਉਪਰਾਲਾ ਆ ਕਿਸੇ ਵੀ ਮੁਲਕ ਦੇ ਲਈ ਹੁੰਦਾ ਆ ਜਦੋਂ ਉਹਨਾਂ ਨੇ ਆਪਣੇ ਰਹਿ ਰਹੇ ਜਿੰਨੇ ਵੀ ਵਸਨੀਕ ਆ ਉਹਨਾਂ ਸਾਰਿਆਂ ਨੂੰ ਜਿਹੜਾ ਗਿਣਨਾ ਹੁੰਦਾ ਆ। ਇੱਥੇ ਨਾਗਰਿਕ ਸ਼ਬਦ ਨਹੀਂ ਜਿਹੜਾ ਆਪਾਂ ਵਰਤ ਰਹੇ, ਵਸਨੀਕ ਇਸ ਲਈ ਕਹਿ ਰਹੇ ਆ ਕਿਉਂਕਿ ਸਾਰੇ ਜਾਣੇ ਇਹ ਉਸ ਟਾਈਮ ਦੇ ਉੱਤੇ ਜਿਹੜੇ ਇੱਕ ਮੁਲਕ ਦੇ ਵਿੱਚ ਰਹਿ ਰਹੇ ਹੁੰਦੇ ਆ ਉਹ ਸਾਰੇ ਜਿਹੜੇ ਉਹ ਨਾਗਰਿਕ ਨਹੀਂ ਹੁੰਦੇ। ਹਰ ਇੱਕ ਦਾ ਵੱਖੋ ਵੱਖਰਾ ਸਟੇਟਸ ਹੁੰਦਾ ਹੈ, ਕਈਆਂ ਦਾ ਕੋਈ ਸਟੇਟਸ ਵੀ ਨਹੀਂ ਹੁੰਦਾ ਜੀ। ਤੇ ਇੱਕ ਆਪਾਂ ਹੁਣ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਵਾਪਸ ਆਉਂਦੇ ਹਾਂ ਤੇ ਇੱਦਾਂ ਹੀ ਜਿਹੜਾ ਖਬਰਾਂ ਦਾ ਸਿਲਸਿਲਾ ਉਹ ਚੱਲਦਾ ਰਹੇ ਜੀ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 4082722500। ਖਾਲਸਾ ਇੰਸ਼ੋਰੈਂਸ ਏਜੰਸੀ। ਮੈਂ ਕਹਿੰਦੀ
ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਹੈਗਾ ਹੈ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜੇ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ, ਕੁਛ ਕੁ ਜਿਹੜੀਆਂ ਟਰੱਕਿੰਗ ਦੇ ਨਾਲ ਅਹਿਮ ਖਬਰਾਂ ਜਿਹੜੀਆਂ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਹੋਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਜਿਹੜੀ ਸੈਕਟਰੀ ਐਲਨ ਚਾਓ, ਜੋ ਕਿ ਮਿਚ ਮੈਕੋਨਲ ਦੀ ਵਾਈਫ ਵੀ ਆ, ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਆ ਤੇ ਅਧਿਕਾਰਤ ਤੌਰ ਦੇ ਉੱਤੇ ਉਸ ਦੀ ਪੁਸ਼ਟੀ ਕੀਤੀ ਆ ਵੀ ਆਵਰਸ ਆਫ ਸਰਵਿਸ ਦੇ ਜਿਹੜੇ ਰੀਫਾਰਮਸ ਆ ਉਹ ਜਲਦ ਹੀ DOT ਦੇ ਦੁਆਰਾ ਜਿਹੜੇ ਉਹ ਲਿਆਂਦੇ ਜਾਣਗੇ। ਸਭ ਨੂੰ ਯਾਦ ਹੋਵੇਗਾ, ਅੱਜ ਤੋਂ ਕੁਝ ਮਹੀਨੇ ਪਹਿਲਾਂ ਆਵਰਸ ਆਫ ਸਰਵਿਸ ਨੂੰ ਲੈ ਕੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ, ਉਹਨਾਂ ਨੇ ਸਾਰਿਆਂ ਦੇ ਕਮੈਂਟਸ ਜਿਹੜੇ ਆ ਉਹ ਲਏ ਸੀਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਹੋ ਗਈ। FMCSA ਵੀ ਉਸ ਦੇ ਦੌਰਾਨ ਜਿਹੜਾ ਆ ਉਹ ਕਿਉਂਕਿ ਬੰਦ ਰਹਿੰਦਾ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ, ਸਾਰਾ ਕੰਮ ਪੂਰਾ 100% ਨਹੀਂ ਚੱਲ ਰਿਹਾ ਹੁੰਦਾ। ਤੇ ਪਰ ਜਿਹੜਾ ਆ ਇਸ ਦੇ ਉੱਤੇ ਜਲਦ ਹੀ ਕਹਿੰਦੇ ਆ ਉਹ ਰਿਫਾਰਮਸ ਜਿਹੜੇ ਆ ਲੋਕਾਂ ਦੇ ਕਮੈਂਟਸ ਨੂੰ ਦੇਖਦੇ ਹੋਏ ਕੀ ਇੰਡਸਟਰੀ ਦੀ ਮੰਗ ਹੈਗੀ ਆ ਉਸ ਦੇ ਅਨੁਸਾਰ ਜਿਹੜੇ ਉਹ ਲਿਆਂਦੇ ਜਾਣਗੇ। ਹੁਣ ਦੇਖੋ ਹਰਜੋਤ ਸਿੰਘ ਜੀ, ਇਸ ਦੇ ਵਿੱਚ ਗੱਲ ਇਹ ਹੈਗੀ ਆ ਵੀ ਹੁਣ ਜਿੰਨੇ ਜਾਣਿਆਂ ਨੇ ਕਮੈਂਟ ਕੀਤਾ, ਚਾਹੇ 4000 ਨੇ, ਚਾਹੇ 5000 ਨੇ, ਚਾਹੇ 10000 ਨੇ, ਜਿੰਨੇ ਨੇ ਵੀ ਕਮੈਂਟ ਕੀਤਾ ਆ, ਉਹਨਾਂ ਸਾਰਿਆਂ ਦੇ ਕਮੈਂਟ ਦੇ ਅਨੁਸਾਰ ਇਹਨਾਂ ਨੇ ਆਪਣੀ ਜਿਹੜੀ ਵੀ ਟੈਕਨੀਕਲ ਟੀਮ ਹੋਊਗੀ ਜਾਂ ਜਿਹੜੀ ਸਮਝ ਇਹਨਾਂ ਦੀ ਹੈਗੀ ਆ, ਉਹਨਾਂ ਨੇ ਉਹ ਸਾਰੇ ਕਮੈਂਟਸ ਦੇ ਅਨੁਸਾਰ ਦੇਖਦੇ ਹੋਏ ਵੀ ਮੈਜੋਰਟੀ ਵਾਲਾ ਪਾਸਾ ਕਿਹੜੇ ਪਾਸੇ ਨੂੰ ਆ, ਉੱਦਾਂ ਦੇ ਰਿਫਾਰਮ ਜਿਹੜੇ ਉਹਨਾਂ ਨੇ ਲੈ ਆਉਣੇ ਆ। ਹੁਣ ਉਹ ਜਿਹੜੇ ਵੀ ਚੇਂਜਸ ਹੋਣਗੇ, ਕਈਆਂ ਨੂੰ ਪਸੰਦ ਹੋਣਗੇ, ਕਈਆਂ ਨੂੰ ਨਾ ਪਸੰਦ ਹੋਣਗੇ। ਹੁਣ ਜਿਨ੍ਹਾਂ ਨੂੰ ਨਾ ਪਸੰਦ ਹੋਣਗੇ, ਜੇ ਉਹਨਾਂ ਨੇ ਕਮੈਂਟ ਨਾ ਕੀਤਾ ਹੋਇਆ ਤਾਂ ਫਿਰ ਉਹ ਕਿੱਧਰ ਨੂੰ ਜਾਣਗੇ? ਸਵਾਲ ਤਾਂ ਫਿਰ ਉਹਦੇ ਉੱਤੇ ਇਹ ਆ ਜਾਣਾ ਵੀ ਭਾਈ ਜਦੋਂ ਤੁਹਾਡੇ ਕੋਲ ਮੌਕਾ ਸੀਗਾ ਤੇ ਫਿਰ ਤੁਸੀਂ ਇਹ ਜਿਹੜੇ ਚੇਂਜਸ ਕਿੱਦਾਂ ਦੇ ਤੁਸੀਂ ਚਾਹੁੰਦੇ ਆ ਉਦੋਂ ਦੱਸਿਆ ਨਹੀਂ ਆ। ਤੇ ਹੁਣ ਉਹਨਾਂ ਲੋਕਾਂ ਦੇ ਕਹਿਣ ਅਨੁਸਾਰ, ਉਹਨਾਂ ਲੋਕਾਂ ਦੇ ਕਮੈਂਟਸ ਦੇ ਅਨੁਸਾਰ ਇਹਨਾਂ ਦੀ ਰੀਫਾਰਮ ਕਰਤਾ, ਚੇਂਜ ਜਿਹੜਾ ਉਹ ਕਰਤਾ ਆ। ਤੇ ਫਿਰ ਮੱਥੇ ਨੂੰ ਹੱਥ ਮਾਰਨਾ ਸਾਰਿਆਂ ਨੇ, ਯਾਰ ਆਹ ਤੇ ਇਹਨਾਂ ਨੇ ਆਹ ਕੰਮ ਕਰਤਾ ਆ, ਆਹ ਚੰਗਾ ਹੋਇਆ ਜਾਂ ਇਹ ਮਾੜਾ ਹੋਇਆ। ਜਿਹੜੇ ਮਾੜਾ ਹੋਇਆ ਰੋਣਾ ਤੇ ਉਹਨਾਂ ਨੇ ਹੀ ਆ,
ਵੀ ਸਾਡੇ ਨਾਲ ਜਿਹੜਾ ਜੀ ਉਹ ਫਿਰ ਧੱਕਾ ਹੋ ਗਿਆ, ਤੇ ਫਿਰ ਅੱਗੋਂ ਉਹਨਾਂ ਨੇ ਕਹਿਣਾ ਵੀ ਭਾਈ ਧੱਕਾ ਕਿੱਦਾਂ ਹੋ ਗਿਆ, ਤੁਹਾਨੂੰ ਤਾਂ ਅਸੀਂ ਕਿਹਾ ਸੀਗਾ ਵੀ ਕਮੈਂਟ ਕਰੋ, ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੇ ਰੀਫਾਰਮ ਜਿਹੜੇ ਚਾਹੀਦੇ ਆ। ਸੋ ਇਹ ਮਕਸਦ ਇਸ ਦੇ ਪਿੱਛੇ ਕਮੈਂਟਸ ਦਾ ਇਹੀ ਹੁੰਦਾ ਵੀ ਹਰ ਇੱਕ ਜਣਾ ਆਪਣੀ ਆਵਾਜ਼ ਜਿਹੜੀ ਉਹ ਦੱਸੇ ਵੀ ਕਿੱਦਾਂ ਦਾ ਜਿਹੜੀ ਚੀਜ਼ ਆ ਇਸ ਦੇ ਵਿੱਚ ਇਹਨਾਂ ਨੂੰ ਚਾਹੀਦੀ ਆ, ਤੁਸੀਂ ਕਿੱਦਾਂ ਦੀਆਂ ਤਬਦੀਲੀਆਂ ਜਿਹੜੀਆਂ ਉਹ ਦੇਖਣੀਆਂ ਚਾਹੁੰਦੇ ਆ। ਸੋ 12 ਕੁ ਮਿੰਟ ਤੱਕ ਕਹਿੰਦੇ ਆ ਸੈਕਟਰੀ ਜਿਹੜੇ ਆ ਟਰਾਂਸਪੋਰਟੇਸ਼ਨ ਦੇ ਜਿਹੜੇ ਆ ਉਹਨਾਂ ਨੇ ਉੱਥੇ ਸੰਬੋਧਨ ਕਰਕੇ ਕਿਹਾ, ਅਤੇ ਇਹੀ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਕਨਫਰਮ ਕੀਤਾ ਵੀ ਬਹੁਤ ਹੀ ਜਲਦ ਜਿਹੜੇ ਆਵਰਸ ਆਫ ਆਪਰੇਸ਼ਨ ਜਿਹੜੇ ਆ ਉਸ ਦੇ ਚੇਂਜਸ ਜਿਹੜੇ ਆ ਉਹ ਆਵਰ ਆਫ ਸਰਵਿਸ ਦੇ ਜਿਹੜੇ ਚੇਂਜਸ ਆ ਉਹ ਆ ਰਹੇ ਨੇ ਜੀ। ਤੇ ਇੱਦਾਂ ਜੇ ਖਬਰ ਦੱਸਦੇ ਜਾਈਏ, ਇੱਕ ਸਲੋ ਰੋਲ ਕਰਕੇ ਇੱਕ ਪਿੱਛੇ ਜਿਹੇ ਪ੍ਰੋਟੈਸਟ ਕੀਤਾ ਗਿਆ ਸੀ ਟਰੱਕਰਸ ਵੱਲੋਂ, ਅਤੇ ਕਹਿੰਦੇ ਵੀ ਇੰਨਾ ਜਿੱਦਾਂ ਉਹ ਫੀਲਡ ਪ੍ਰੋਗਰਾਮ ਸੀ, ਸਿਰਫ 6 ਟਰੱਕੇ ਜਿਹੜੇ ਸੀਗੇ ਉਹਨਾਂ ਨੇ ਉਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ। ਹੁਣ ਦੱਸੋ ਵੀ ਜੇ 6 ਟਰੱਕਾਂ ਵਾਲਿਆਂ ਨੇ ਹਿੱਸਾ ਲਿਆ ਤੇ ਤੁਹਾਡਾ ਕੀ ਰੂਲ ਜਿਹੜਾ ਉਹ ਚੇਂਜ ਹੋਣਾ ਹੈਗਾ ਆ। ਤੇ ਜੇ FMCSA ਦੀ ਅਗਲੀ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ ਭਈ ਇੱਕ ਹੋਰ ਆਰਗੇਨਾਈਜੇਸ਼ਨ, ਸਾਰਿਆਂ ਨੂੰ ਪਤਾ ਆ ਜਿਹੜੀ ਟਰੱਕਰਿੰਗ ਇੰਡਸਟਰੀ 'ਚ ਆ, ਖਾਸ ਕਰਕੇ ਜਿਹੜੇ ਐਗਰੀਕਲਚਰ ਫੀਲਡ ਦੇ ਵਿੱਚ ਹੈਗੇ ਆ, ਜਿਹੜੇ ਐਨੀਮਲਸ ਨੂੰ ਟਰਾਂਸਫਰ ਕਰਦੇ ਆ, ਉਹਨਾਂ ਨੂੰ ELD ਰਿਕੁਆਇਰਡ ਨਹੀਂ। ਹੁਣ ਇੱਕ ਹੋਰ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਨੈਸ਼ਨਲ ਵੇਸਟ ਐਂਡ ਰੀਸਾਈਕਲਿੰਗ ਐਸੋਸੀਏਸ਼ਨ, ਉਹਨਾਂ ਨੇ ਵੀ ਐਪਲੀਕੇਸ਼ਨ ਜਿਹੜੀ ਆ ਆਪਣੀ FMCSA ਦੇ ਕੋਲ ਲਾ ਦਿੱਤੀ ਆ ਵੀ ਜਿਹੜਾ ਵੇਸਟ ਤੇ ਰੀਸਾਈਕਲਿੰਗ ਦੇ ਜਿਹੜੇ ਟਰੱਕਸ ਹੁੰਦੇ ਆ ਉਹਨਾਂ ਨੂੰ ELD ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਆ। ਮਾਰਚ 29 ਨੂੰ ਉਹਨਾਂ ਨੇ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਇਹ ਐਗਜ਼ੈਂਪਸ਼ਨ ਦੇ ਲਈ ਫਾਈਲ ਕੀਤਾ, ਅਤੇ ਅਪ੍ਰੈਲ 29 ਤੱਕ ਜਿਹੜੇ ਕਮੈਂਟਸ ਆ ਇਹ ਮੰਗੇ ਗਏ ਹੈਗੇ FMCSA ਵੱਲੋਂ। ਸੋ FMCSA ਅਗਰ ਉਹਨਾਂ ਨੂੰ ਵੀ ਗ੍ਰਾਂਟ ਕਰ ਦਿੰਦਾ ਆ ਵੇਸਟ ਮੈਨੇਜਮੈਂਟ ਵਾਲਿਆਂ ਨੂੰ, ਤੇ ਫਿਰ ਇੱਦਾਂ ਤਾਂ ਹੌਲੀ ਹੌਲੀ ਸਾਰੇ ਜਿਹੜੇ ਆ ਮੰਗੀ ਜਾਊਗੇ, ਤੇ ਜਿਹੜੇ ਸਿੰਗਲ ਓਨਰ ਆਪਰੇਟਰ ਆ ਉਹ ਫਿਰ ਹੁਣ ELD ਲਾ ਕੇ ਜਿਹੜੇ ਓਨਰ ਆਪਰੇਟਰ ਆ ਉਹ ਇਕੱਲੇ ਲਾ ਕੇ ਮੌਜਾਂ ਮਾਣਨਗੇ। ਇਸ ਹਿਸਾਬ ਨਾਲ ਇੱਦਾਂ ਲੱਗਦਾ ਮੌਜਾਂ ਕਾਹਦੀਆਂ, ਉਹਨਾਂ ਨੂੰ ਪਤਾ ਹੋਊਗਾ ਜ਼ਿਆਦਾ ਕੀ ਆ। ਪਰ ਓਵਰਆਲ ਇਹੀ ਆ ਵੀ ਜਿਹੜਾ ELD ਦੀਆਂ ਐਗਜ਼ੈਂਪਸ਼ਨਾਂ ਜਿਹੜੀਆਂ ਕਈ ਆਰਗੇਨਾਈਜੇਸ਼ਨਾਂ ਲੈਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੀਆਂ, ਪਰ ਚਲੋ ਇਸ ਦੇ ਵਿੱਚ ਹਰਜੋਤ ਸਿੰਘ ਜੀ ਇਸ ਵਾਰ ਚੰਗੀ ਗੱਲ ਇਹਨਾਂ ਨੇ ਇਹ ਕੀਤੀ ਆ ਵੀ ਸਾਰਿਆਂ ਨੂੰ ਜਿਹੜੇ ਕਮੈਂਟ ਜਿਹੜੇ ਉਹ ਮੰਗੇ ਆ ਵੀ ਉਹ ਦੱਸ ਸਕਦੇ ਆ ਵੀ ਇਹਨਾਂ ਨੂੰ ਐਗਜ਼ੈਂਪਸ਼ਨ ਜਿਹੜੀ ਆ ਵੇਸਟ ਰੀਸਾਈਕਲ ਵਾਲਿਆਂ ਨੂੰ ਦੇ ਦੇਣੀ ਚਾਹੀਦੀ ਆ ਜਾਂ ਨਹੀਂ ਦੇ ਦੇਣੀ ਚਾਹੀਦੀ। ਜਿਹੜੇ ਲਾਈਵ ਸਟਾਕ ਵਾਲੇ ਸੀਗੇ ਜਿਹਦੇ ਵਿੱਚ ਜਾਨਵਰਾਂ ਨੂੰ ਲੈ ਕੇ ਜਾਇਆ ਜਾਂਦਾ ਸੀ, ਉਸ ਦੇ ਵਿੱਚ ਤਾਂ ਇਹ ਤਰਕ ਜਿਹੜਾ ਦਿੱਤਾ ਜਾ ਰਿਹਾ ਸੀਗਾ ਵੀ ਜਾਨਵਰਾਂ ਦੇ ਲਈ ਨਹੀਂ ਤਾਂ ਮੁਸ਼ਕਲ ਆਉਂਦੀ ਆ, ਇਸ ਲਈ ਉਹਨਾਂ ਨੂੰ ਥੋੜ੍ਹੀ ਜਿਹੜੀ ਐਗਜ਼ੈਂਪਸ਼ਨ ਆ ELD ਦੇ ਉੱਤੋਂ ਜਿਹੜੇ ਲੈ ਕੇ ਜਾ ਰਹੇ ਹੁੰਦੇ ਡਰਾਈਵਰਸ ਆ ਇਨਹਿਊਮੇਨ ਜਿਹੜਾ ਉਹ ਲੱਗਦਾ ਆ, ਅਤੇ ਤਾਂ ਉਹਨਾਂ ਨੂੰ ਦਿੱਤੀ ਜਾ ਰਹੀ ਆ। ਸੋ ਲੈਟਸ ਸੀ ਵੀ ਇਸ ਦੇ ਵਿੱਚ ਕੀ ਹੁੰਦਾ ਅਤੇ ਕਿੰਨੇ ਕੁ ਜਾਣੇ ਕੌਮੈਂਟ ਜਿਹੜੇ ਇਸ ਦੇ ਵਿੱਚ ਕਰਦੇ ਨੇ ਵੀ ਇਹਨਾਂ ਦੇ ਜਿਹੜਾ ਆ ਇਹਨਾਂ ਨੂੰ ELD ਤੋਂ ਐਗਜ਼ੈਂਪਸ਼ਨ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜੀ। ਅਤੇ ਨਾਲ ਹੀ ਦੱਸਦੇ ਜਾਈਏ ਵੀ ਕਹਿੰਦੇ ਜੂਨ ਮਹੀਨੇ ਦੇ ਵਿੱਚ ਅਜੇ ਤਾਂ ਚਲੋ ਸਮਾਂ ਹੈਗਾ, ਕਈ ਮਹੀਨੇ ਦਾ ਸਮਾਂ ਹੈਗਾ, ਪਰ ਜਿਹੜਾ CVSA ਕਮਰਸ਼ੀਅਲ ਵਹੀਕਲ ਸੇਫਟੀ ਅਲਾਇੰਸ ਵਾਲੇ ਆ ਉਹਨਾਂ ਨੇ ਜਿਹੜਾ ਇਹ ਆਲਰੇਡੀ ਅਨਾਊਂਸ ਕਰ ਦਿੱਤਾ ਵੀ ਜੂਨ 4, 5 ਅਤੇ 6 ਜਿਹੜੀ ਆ ਤਰੀਕ ਉਹਨਾਂ ਦੇ ਉੱਤੇ ਜਿਹੜਾ 72 ਘੰਟੇ ਦੇ ਆ ਜਿਹੜਾ ਰੋਡ ਚੈੱਕ ਇੰਸਪੈਕਸ਼ਨ ਬਲਿਟਸ ਜਿਹੜੀ ਆ ਉਹ ਪੂਰੇ ਨਾਰਥ ਅਮਰੀਕਾ ਦੇ ਵਿੱਚ ਕੀਤੀ ਜਾਵੇਗੀ। ਜਿਹੜੇ CVSA ਵਾਲੇ ਆ ਇਹ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਜ਼ਿਆਦਾਤਰ ਮਿਲ ਕੇ ਇਹਨਾਂ ਸੇਮ ਦਿਨਾਂ ਦੇ ਵਿੱਚ ਜਿਹੜੀ 72 ਘੰਟੇ ਦੀ ਇੰਸਪੈਕਸ਼ਨ ਜਿਹੜੀ ਆ ਉਹ ਲਾਉਂਦੇ ਨੇ, ਜਿਸ ਦੇ ਵਿੱਚ ਆਵਰਸ ਆਫ ਸਰਵਿਸ ਤੋਂ ਲੈ ਕੇ ਟਰੱਕ ਦੀ ਜਿਹੜੀ ਕਹਿ ਲਓ ਵੀ ਫਿਜ਼ੀਕਲ ਹਾਲਾਤ ਤੱਕ ਹਰ ਇੱਕ ਤਰੀਕੇ ਦੀ ਇੰਸਪੈਕਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਆ। ਕਈ ਲੋਕ ਜਿਹੜੇ ਇਸ ਦੇ ਵਿੱਚ ਫਿਰ ਉਹਨਾਂ ਨੂੰ ਪੱਕਿਆਂ ਤਾਂ ਨਹੀਂ, ਉਹ ਜਿੰਨੀ ਦੇਰ ਤੱਕ ਆਪਣਾ ਟਰੱਕ ਜਾਂ ਆਪਣੇ ਆਵਰ ਆਫ ਸਰਵਿਸ ਵਾਲਾ ਜਿਹੜਾ ਉਹ ਕੰਮ ਪੂਰਾ ਠੀਕ ਨਹੀਂ ਕਰ ਲੈਂਦੇ, ਉਨੀ ਦੇਰ ਤੱਕ ਉਹਨਾਂ ਨੂੰ ਫਿਰ ਰੈਸਟ ਕਰਨ ਦੇ ਲਈ ਬਿਠਾ ਦਿੱਤਾ ਜਾਂਦਾ ਹੈ। ਅਗਲੀ ਖਬਰ ਵੱਲ ਚਲੀਏ। ਬ੍ਰੈਕਸਿਟ ਨੂੰ ਲੈ ਕੇ ਇੱਕ ਵਾਰੀ ਫੇਰ ਬ੍ਰਿਟੇਨ ਦੇ ਵਿੱਚ ਜਿਹੜੀ ਆ ਵੋਟ ਪੈਣ ਜਾ ਰਹੀ ਆ। 3 ਵਾਰੀ ਅੱਗੇ ਜਿਹੜਾ ਵੋਟਿੰਗ ਹੋਈ ਮੈਂਬਰ ਪਾਰਲੀਮੈਂਟਸ ਵੱਲੋਂ, ਉਹ ਜਿਹੜਾ ਪ੍ਰੋਗਰਾਮ ਆ ਬ੍ਰੈਕਸਿਟ ਵਾਲਾ ਉਹ ਫੇਲ ਹੋ ਗਿਆ ਸੀ, ਅਤੇ ਹਾਊਸ ਆਫ ਕਾਮਨਸ ਅੱਜ ਫੇਰ ਜਿਹੜੀ ਆ ਬ੍ਰੈਕਸਿਟ ਦੇ ਮੁੱਦੇ ਦੇ ਉੱਤੇ ਜਿਹੜੇ MPs ਆ ਉੱਥੇ ਦੇ ਉਹ ਵੋਟ ਪਾਉਣ ਜਾ ਰਹੇ ਆ। ਕਹਿੰਦੇ ਇਸ ਵਾਰੀ ਜਿਹੜਾ ਆ MPs ਵੱਲੋਂ ਜਿਹੜੀ ਐਂਡੋਰਸਮੈਂਟ ਇਸ ਸੰਬੰਧ ਵਿੱਚ ਹੋਏਗੀ ਉਹ ਥੋੜ੍ਹੀ ਕਹਿੰਦੇ ਨਰਮ ਹੋਏਗੀ। ਜਿਸ ਤਰ੍ਹਾਂ ਥਰੀਸਾ ਮੇ ਉਸ ਨੂੰ ਨਹੀਂ ਚਾਹੁੰਦੀ, ਉਹ ਸਖਤ ਸਟੈਂਡ ਚਾਹੁੰਦੀ ਸੀ, ਅਤੇ ਦੂਸਰੇ ਪਾਸੇ ਜਿਹੜੇ ਥਰੀਸਾ ਮੇ ਆ ਉਹਨਾਂ ਦਾ ਵੀ ਮੈਨੂੰ ਲੱਗਦਾ ਵੀ ਇਸ ਮਹੀਨੇ ਦੇ ਵਿੱਚ ਪਤਾ ਲੱਗ ਜਾਏਗਾ ਉਹ ਰਹਿਣਗੇ ਜਾਂ ਰਿਜ਼ਾਈਨ ਕਰ ਦੇਣਗੇ। ਜੀ ਬਿਲਕੁਲ। ਸੋ ਕਾਫੀ ਜਿਹੜਾ ਬ੍ਰੈਕਸਿਟ ਦਾ ਸਮਝ ਨਹੀਂ ਆਉਂਦੀ ਹਰਜੋਤ ਸਿੰਘ ਜੀ ਉੱਥੇ ਬਣਨਾ ਜਿਹੜਾ ਉਹ ਕੀ ਹੈਗਾ ਆ।
ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਹਰਜੀਤ ਸਿੰਘ ਜਕਾਰਾ ਮੂਵਮੈਂਟ ਤੋਂ ਜਿਹੜੇ ਕਿ ਸੈਕਰਾਮੈਂਟੋ ਯੂਨੀਵਰਸਿਟੀ ਇਲਾਕੇ ਦੇ ਵਿੱਚ ਮੇਨ ਉਹਨਾਂ ਦੇ ਕਮਿਊਨਿਟੀ ਆਰਗੇਨਾਈਜ਼ਰ ਨੇ, ਉਹ ਆਪਣੇ ਨਾਲ ਜੁੜੇ ਨੇ। ਤੇ ਜਿੱਦਾਂ ਆਪਾਂ ਵੀਕਐਂਡ ਤੇ ਵੀ ਜਿਹੜਾ ਦੱਸਿਆ ਸੀਗਾ ਵੀ ਇੱਕ ਸਿੱਖ ਨਾਈਟ ਜਿਹੜੀ ਸੈਕਰਾਮੈਂਟੋ ਕਿੰਗਸ ਦੀ ਬਾਸਕਟਬਾਲ ਗੇਮ ਦੇ ਵਿੱਚ ਜਿਹੜੀ ਉਹ ਮਨਾਈ ਜਾ ਰਹੀ ਆ, ਉਸ ਦੇ ਬਾਰੇ ਵੀ ਆਪਾਂ ਨੂੰ ਜਾਣਕਾਰੀ ਦੇਣਗੇ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਜੀ ਹਰਜੀਤ ਸਿੰਘ ਜੀ, ਸੋ ਕੀ ਇਸ ਜਿਹੜੇ ਵੀਕ ਦੀਆਂ ਅਪਡੇਟਸ ਨੇ ਜਕਾਰਾ ਮੂਵਮੈਂਟ ਦੇ ਦੁਆਰਾ? ਹਾਂਜੀ, ਜਿਵੇਂ ਤੁਸੀਂ ਵੀ ਸ਼ਨੀਵਾਰ ਸਰੋਤਿਆਂ ਨੂੰ ਦੱਸ ਰਹੇ ਸੀ, ਸੋ ਕੱਲ ਨੂੰ ਇੱਥੇ ਸੈਕਰਾਮੈਂਟੋ ਕਿੰਗਸ ਜਿਹੜੀ ਬਾਸਕਟਬਾਲ ਟੀਮ ਆ, ਇਹਨਾਂ ਨੇ ਸਿੱਖ ਹੈਰੀਟੇਜ ਨਾਈਟ ਹੋਸਟ ਕਰਨੀ ਆ। ਸੋ ਇਸ ਨਾਈਟ ਬੇਸਿਕਲੀ ਸਪੈਸ਼ਲ ਓਪਰਚੁਨਿਟੀ ਆ ਸਿੱਖਾਂ ਵਾਸਤੇ ਵੀ ਆਪਣੀ ਜਿਹੜੀ ਪਹਿਚਾਣ ਆ ਸਾਰਿਆਂ ਨੂੰ ਪਤਾ ਲੱਗੇ ਵੀ ਅਸੀਂ ਆਪਣੇ ਬਾਰੇ ਸ਼ੇਅਰ ਕਰੀਏ ਬਾਸਕਟਬਾਲ ਸਪੋਰਟਸ ਕਮਿਊਨਿਟੀ ਦੇ ਨਾਲ। ਸੋ ਇੱਦਾਂ ਇੱਥੇ ਇੱਕ ਤਾਂ ਜਿਹੜੀ ਮੀਡੀਆ ਹੋਣੀ ਆ ਉੱਥੇ ਗੇਮ ਤੇ, ਉਹਨਾਂ ਨੇ ਜ਼ਿਆਦਾ ਫੋਕਸ ਕਰਨਾ ਵੀ ਸਿੱਖਾਂ ਦੀ ਵੀ ਫੋਟੋ ਹੋਵੇ ਜਾਂ ਸਿੱਖਾਂ ਦੀ ਵੀਡੀਓ ਦੇ ਵਿੱਚ ਉਹਨਾਂ ਦਾ ਦਿਖਾਇਆ ਜਾਵੇ। ਸੋ ਜਿਹੜੇ ਵੀ ਗੇਮ ਦੇਖ ਰਹੇ ਆ ਉਹ ਦੇਖ ਸਕਦੇ ਆ ਵੀ ਜ਼ਿਆਦਾ ਸਿੱਖਸ ਇਨ ਅਟੈਂਡੈਂਸ ਹੈਗੇ ਆ। ਤੇ ਭੰਗੜਾ ਪਰਫੋਰਮੈਂਸ ਵੀ ਹੋਣੇ ਆ, ਉਹਨਾਂ ਨੇ ਸਪੈਸ਼ਲ ਮੈਂਸ਼ਨ ਵੀ ਕਰਨਾ ਵੇ ਸਿੱਖ ਹੈਰੀਟੇਜ ਨਾਈਟ ਆ। ਸੋ ਅਜੇ ਤੱਕ ਟਿਕਟਾਂ ਹੈਗੀਆਂ ਆ ਅਵੇਲੇਬਲ। ਸੋ ਸਪੈਸ਼ਲ ਗਰੁੱਪ ਪ੍ਰਾਈਸ ਟਿਕਟਸ ਹੈਗੀਆਂ ਜਿੱਥੇ ਡਿਸਕਾਊਂਟ ਮਿਲਿਆ ਆ। ਤੇ ਜੇ ਜ਼ਰੂਰ ਮੈਂ ਬੇਨਤੀ ਕਰਦਾ ਵੀ ਸਾਰੇ ਇੱਥੇ ਪਹੁੰਚੋ, ਆਪਣੀ ਕਮਿਊਨਿਟੀ ਬਾਰੇ ਅਸੀਂ ਸ਼ੇਅਰ ਕਰੀਏ ਸਾਰਿਆਂ ਦੇ ਨਾਲ। ਅਸੀਂ ਟੀਮ ਵੀ ਵਧੀਆ ਜਿਹਨਾਂ ਨਾਲ ਖੇਡ ਰਹੇ ਆ, ਹਿਊਸਟਨ ਰਾਕੇਟ। ਸੋ ਕਾਫੀ ਵਧੀਆ ਗੇਮ ਹੋਣੀ ਆ। ਤੁਸੀਂ ਜੇ ਟਿਕਟਾਂ ਖਰੀਦਣੀਆਂ ਤੁਸੀਂ ਡਾਇਰੈਕਟਲੀ ਲਿੰਕ ਤੇ ਜਾ ਸਕਦੇ ਆ। ਲਿੰਕ ਦਾ ਨਾਮ ਹੈ kingsgroup.com/Sikh। ਤੇ ਜੇ ਉਹਦਾ ਹੋਰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਆ ਜਾਂ ਮੈਂ ਤੁਹਾਨੂੰ ਲਿੰਕ ਭੇਜ ਸਕਦਾ, ਮੈਨੂੰ ਵੀ ਤੁਸੀਂ ਕੰਟੈਕਟ ਕਰ ਸਕਦੇ। ਮੇਰਾ ਫੋਨ ਨੰਬਰ ਹੈਗਾ 9161905312। ਸਾਡੀ ਐਕਸਪੈਕਟੇਸ਼ਨ ਬਹੁਤ ਸਾਰੀ ਕਮਿਊਨਿਟੀ ਅੱਜ ਕੱਲ ਨੂੰ ਆਵੇਗੀ। ਸੋ ਜਿੰਨੀ ਵੱਧ ਤੋਂ ਵੱਧ ਸਾਡੀ ਕਮਿਊਨਿਟੀ ਪਹੁੰਚੇ ਹੋਰ ਵਧੀਆ ਲੱਗੂਗਾ ਜੀ। ਬਿਲਕੁਲ। ਸੋ kingsgroups.com/Sikh ਕਰਕੇ ਆ। ਸੋ ਸ਼ਾਮ ਨੂੰ ਜਿਹੜਾ ਇਹ ਜਿਹੜਾ ਮੁਕਾਬਲਾ ਆ ਉਹ ਹੋਵੇਗਾ। ਸੋ ਬੇਸਿਕਲੀ ਜਿਹੜੀ ਸਿੱਖ ਹੈਰੀਟੇਜ ਨਾਈਟ ਆ, ਕੱਲ੍ਹ ਵੀ ਜਿਹੜੀ ਆ ਹਰਜੋਤ ਸਿੰਘ ਜੀ ਇੱਥੇ ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਸ਼ਾਰਕਸ ਦੀ ਜਿਹੜੀ ਗੇਮ ਆ ਉਸ ਦੇ ਵਿੱਚ ਜਿਹੜੀ ਇੱਕ ਸਿੱਖ ਨਾਈਟ ਆ ਉਹ ਉੱਥੇ ਲਿਖੀ ਗਈ ਸੀ। ਇਹ ਲਗਾਤਾਰ ਜਿਹੜੇ ਕੁਛ ਸਾਲਾਂ ਤੋਂ ਜਿਹੜੇ ਆ ਉਹ ਟਰਾਈ ਜਿਹੜੀ ਇੱਥੇ ਕਰ ਰਹੀ ਆ। ਸੋ ਵੱਖ-ਵੱਖ ਸਪੋਰਟਸ ਦੇ ਵਿੱਚ ਇਨਵੋਲਵ ਹੋਣ ਦੀ ਜਿਹੜੀ ਕੋਸ਼ਿਸ਼ ਆ, ਕਿਉਂਕਿ ਇਹੀ ਕਾਰਨ ਆ ਜਿੱਦਾਂ ਹਰਜੀਤ ਨੇ ਵੀ ਜਿਹੜਾ ਉਹ ਦੱਸਿਆ ਆ ਵੀ ਉੱਥੇ ਜਿਹੜਾ ਮੀਡੀਆ ਉਹ ਤੁਹਾਨੂੰ ਉੱਥੇ ਦਿਖਾਊਗਾ, ਸਿੱਖਾਂ ਨੂੰ ਦਿਖਾਊਗਾ, ਪੱਗਾਂ ਵਾਲੇ ਜਿਹੜੇ ਦਿਖਾਉਣਗੇ, ਆਈਡੈਂਟਿਟੀ ਜਿਹੜੀ ਹੋਊਗੀ। ਅਤੇ ਬੱਚੇ ਆਲਵੇਜ਼ ਜਿਹੜੇ ਆ ਇੱਦਾਂ ਦੇ ਸਪੋਰਟਸ ਆ ਉਹਨਾਂ ਨੂੰ ਲਾਈਕ ਕਰਦੇ ਆ। ਬਾਸਕਿਟਬਾਲ ਦੀ ਬਹੁਤ ਫੋਲੋਇੰਗ ਹੈਗੀ ਆ। ਜਿਹੜੇ ਆਈਸ ਹਾਕੀ ਵਾਲੇ ਆ ਉਹ ਵੀ ਜਿਹੜਾ ਉਸ ਨੂੰ ਉੱਦਾਂ ਉਹ ਦੇਖਦੇ ਆ। ਸੋ ਇਹ ਵਧੀਆ ਇੱਕ ਉਪਰਾਲਾ ਹੋਵੇਗਾ। ਸੈਕਰਾਮੈਂਟੋ ਕਿੰਗਸ ਦੀ ਜਿਹੜੀ ਗੇਮ ਆ, ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਜਿਹੜਾ ਪਹੁੰਚੋ। ਜੇ ਕਿਸੇ ਨੇ ਬਾਅਦ ਦੇ ਵਿੱਚ ਇਸ ਦੇ ਲਿੰਕ ਦੇ ਬਾਰੇ ਪਤਾ ਕਰਨਾ ਆ, ਤੁਸੀਂ ਸਾਨੂੰ ਵੀ ਇੱਥੇ ਸਟੂਡੀਓ ਦੇ ਵਿੱਚ ਕਾਲ ਕਰਕੇ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ। 408-272-52 ਦੇ ਉੱਤੇ ਜਿਹੜਾ ਫੇਸਬੁੱਕ ਲਾਈਵ ਚੱਲ ਰਿਹਾ ਆ ਉਸ ਦੇ ਜਿਹੜੇ ਕਮੈਂਟਸ ਦੇ ਵਿੱਚ ਮੈਂ ਉਹਨਾਂ ਦੇ ਗਰੁੱਪ ਦੇ ਜਿਹੜੇ ਟਿਕਟਸ ਦਾ ਜਿਹੜਾ ਲਿੰਕ ਉਹ ਪਾ ਰਿਹਾ। ਜੇ ਕਿਸੇ ਨੇ ਉੱਥੋਂ ਵੀ ਬਾਏ ਕਰਨੀ ਆ, ਉੱਥੋਂ ਡਾਇਰੈਕਟਲੀ ਔਨਲਾਈਨ ਵੀ ਜਿਹੜਾ ਬਾਏ ਕਰਕੇ ਉੱਥੋਂ ਜਿਹੜਾ ਆ ਉਹ ਉੱਥੋਂ ਬਾਏ ਕਰਕੇ ਇਸ ਗੇਮ ਦੇ ਵਿੱਚ ਜਿਹੜਾ ਉੱਥੇ ਪਹੁੰਚ ਸਕਦੇ ਆ। ਹਿਊਸਟਨ ਰਾਕੇਟਸ ਦੇ ਨਾਲ ਗੇਮ ਹੋਵੇਗੀ। ਤੇ ਥੈਂਕ ਯੂ ਹਰਜੀਤ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਰਵੀਰ ਸਿੰਘ ਜੀ, ਵੀ ਜਿਹੜੀ ਜਿਸ ਤਰ੍ਹਾਂ ਆਪਾਂ ਸੈਚਰਡੇ ਵੀ ਕਵਰ ਕੀਤਾ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਉਹ ਮੈਕਸੀਕੋ ਵਾਲਾ ਬਾਰਡਰ ਆ ਉਹ ਬੰਦ ਕਰਨ ਜਾ ਰਹੇ ਆ ਜੇ ਮੈਕਸੀਕੋ ਵਾਲਿਆਂ ਨੇ ਅਨਡਾਕੂਮੈਂਟਡ ਬੰਦਿਆਂ ਨੂੰ ਐਂਟਰ ਹੋਣ ਤੋਂ ਕਿਸੇ ਤਰ੍ਹਾਂ ਦਾ ਰੋਕ ਨਾ ਲਾਈ। ਅਤੇ ਕਹਿੰਦੇ ਵੀ ਜੇ ਸਦਰਨ ਬਾਰਡਰ ਮੈਕਸੀਕੋ ਦੇ ਨਾਲ ਬੰਦ ਹੋ ਗਿਆ ਅਤੇ ਜਿਹੜੇ ਐਵਾਕਾਡੋਜ਼ ਹੈਗੇ ਆ ਉਹ 3 ਹਫ਼ਤਿਆਂ ਦੇ ਵਿੱਚ ਅਮਰੀਕਾ 'ਚੋਂ ਖਤਮ ਹੋ ਜਾਣਗੇ। 100% ਐਵਾਕਾਡੋਜ਼ ਜਿਹੜੇ ਆ ਕਹਿੰਦੇ ਮੈਕਸੀਕੋ ਤੋਂ ਆਉਂਦੇ ਹੈਗੇ। 40% ਦੇ ਕਰੀਬ ਫਰੂਟਸ ਜਿਹੜੇ ਆ ਉਹ ਮੈਕਸੀਕੋ ਦੇ ਵਿੱਚ ਗਰੋ ਹੁੰਦੇ ਹੈਗੇ ਆ। ਸੋ ਇਹਨਾਂ ਚੀਜ਼ਾਂ ਦੀਆਂ ਜਿਹੜੀਆਂ ਪ੍ਰਾਈਸਾਂ ਆ ਉਹ ਵੀ ਬਹੁਤ ਜ਼ਿਆਦਾ ਜਿਹੜੀਆਂ ਵੱਧ ਸਕਦੀਆਂ ਹੈਗੀਆਂ ਆ।
2017 ਸੰਨ ਦੇ ਵਿੱਚ US ਨੇ $2.6 ਬਿਲੀਅਨ ਵਰਥ ਦੇ ਐਵੋਕਾਡੋਜ਼ ਆ ਉਹ ਇੰਪੋਰਟ ਕੀਤੇ ਹੈਗੇ ਆ। ਅਤੇ ਜੇ ਦੱਸਿਆ ਜਾਵੇ ਸਿਰਫ ਐਵੋਕਾਡੋ USA 'ਚ ਵੀ ਹੁੰਦੇ ਆ, ਪਰ USA ਤੋਂ ਮੈਕਸੀਕੋ ਨੂੰ ਸਿਰਫ $28,500 ਦੀ ਐਵੋਕਾਡੋ ਜਿਹੜੇ ਗਏ ਆ, ਜਦੋਂ ਕਿ $2.6 ਬਿਲੀਅਨ ਦੇ ਐਵੋਕਾਡੋਜ਼ ਜਿਹੜੇ ਆ ਮੈਕਸੀਕੋ ਤੋਂ US ਨੂੰ ਆਏ ਹੈਗੇ ਆ। ਜੀ ਜੀ ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਕਹਿੰਦੇ ਮੈਂ ਬਹੁਤ ਸੀਰੀਅਸ ਹਾਂ ਇਸ ਮਾਮਲੇ ਦੇ ਵਿੱਚ। ਕਈ ਲੋਕ ਇਹ ਸੋਚ ਰਹੇ ਹੋਣਗੇ ਵੀ ਇਹ ਸ਼ਾਇਦ ਵੈਸੇ ਹੀ ਜਿਹੜੀ ਆ ਫੋਕੀ ਚੇਤਾਵਨੀ ਜਿਹੜੀ ਉਹ ਦੇ ਰਹੇ ਆ, ਪਰ ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਰਾਸ਼ਟਰਪਤੀ ਟਰੰਪ ਨੇ ਵੀ ਜੇ ਮੈਕਸੀਕੋ ਵਾਲੇ ਰਾਹਦਾਰੀ ਦੇਣੀ ਜਿਹੜੀ ਆ ਉਹ ਬੰਦ ਨਹੀਂ ਕਰਦੇ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ, ਤਾਂ ਮੈਂ ਵਾਕਿਆ ਹੀ ਇਸ ਨੂੰ ਜਿਹੜਾ ਉਹ ਬੰਦ ਕਰ ਸਕਦਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਉੱਥੇ ਜਿਹੜਾ ਉਹ ਕੀ ਬਣਦਾ ਆ ਅਤੇ ਕਿਵੇਂ ਜਿਹੜਾ ਆ ਉਹ ਉਸ ਨੂੰ ਜਿਹੜਾ ਉਹ ਦੇਖਿਆ ਜਾਊਗਾ। ਅਤੇ ਜਿਹੜਾ ਮੈਕਸੀਕੋ ਦੇ ਵਿੱਚ ਜਿਹੜੇ ਨਵਾਂ ਉੱਥੇ ਹੁਣ ਰਾਸ਼ਟਰਪਤੀ ਜਿਹੜਾ ਉਹ ਆਇਆ ਆ ਉਹ ਇਸ ਦੇ ਉੱਤੇ ਕਿੱਦਾਂ ਦੀ ਗੱਲ ਰੱਖਦਾ ਹੈ, ਕਿਉਂਕਿ ਮੈਕਸੀਕੋ ਜਿੱਦਾਂ ਤੁਸੀਂ ਦੱਸਿਆ ਵੀ 2 ਬਿਲੀਅਨ ਤੋਂ ਵੱਧ ਤਾਂ ਅਵਾਕਾਡੋ ਹੀ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਭੇਜ ਚੁੱਕਾ ਆ। ਅਤੇ ਜੇ ਬਾਰਡਰ ਉਹ ਐਕਚੁਅਲ 'ਚ ਬੰਦ ਕਰਦੇ ਆ ਤਾਂ ਬਾਰਡਰ ਬੰਦ ਕਰਨ ਦਾ ਮਤਲਬ ਉਸ ਦੇ ਵਿੱਚ ਇਹ ਆ ਵੀ ਕਿਸੇ ਵੀ ਤਰੀਕੇ ਦਾ ਐਕਸਪੋਰਟ ਇੰਪੋਰਟ ਜਿਹੜਾ ਨਾ ਕੁਛ ਆਊਗਾ ਅਤੇ ਨਾ ਕੁਛ ਜਿਹੜਾ ਉਹ ਜਾਊਗਾ, ਅਤੇ ਉਹਦੇ ਨਾਲ ਕਾਫੀ ਵੱਡਾ ਜਿਹੜਾ ਅਸਰ ਆ ਉਹ ਪਊਗਾ। ਮੈਕਸੀਕੋ ਨੂੰ ਬਿਲੀਅਨਸ ਆਫ ਡਾਲਰ ਦਾ ਜਿਹੜਾ ਐਕਸਪੋਰਟ ਹਰ ਸਾਲ ਅਮਰੀਕਾ ਨੂੰ ਜਿਹੜਾ ਉਹ ਘੱਲਦੇ ਆ ਉਸ ਦੇ ਉੱਤੇ ਅਸਰ ਪਊਗਾ। ਉਹਨਾਂ ਦਾ ਉੱਥੇ ਵਿਕਣਾ ਨਹੀਂ, ਅਤੇ ਇੱਧਰਲੇ ਪਾਸੇ ਜਿਹੜਾ ਲੋਕ ਦੋਨੋਂ ਪਾਸੇ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜੇ ਉਹ ਤੰਗ ਹੋਣਗੇ। ਅਤੇ ਰਾਸ਼ਟਰਪਤੀ ਟਰੰਪ ਨੇ ਬਹੁਤ ਸੀਰੀਅਸਨੈਸ ਦਿਖਾਈ ਆ, ਗੰਭੀਰ ਨਜ਼ਰ ਆਏ ਆ ਵੀ ਮੈਂ ਵਾਕਿਆ ਹੀ ਇਹ ਚੀਜ਼ ਨੂੰ ਕਰ ਸਕਦਾ ਹਾਂ, ਬਾਰਡਰ ਜਿਹੜਾ ਉਹ ਬੰਦ ਕਰ ਸਕਦੇ ਨੇ। ਪਿਛਲੇ ਹਫ਼ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਐਲ ਸਲਵਾਡੋਰ, ਗੋਟੇਮਾਲਾ ਅਤੇ ਹੌਂਡੂਰਾਸ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਜਾਂਦੀ ਸੀ ਉਹਨੂੰ ਕੱਟ ਕਰਨ ਦੀ ਗੱਲ ਕੀਤੀ ਹੈਗੀ ਆ। ਉਹ ਕਹਿੰਦੇ ਵੀ ਅਸੀਂ ਜਿਹੜੀ ਪੂਰੀ ਏਡ ਆ ਉਹ ਕੱਟ ਕਰਨ ਜਾ ਰਹੇ ਹਾਂ, ਕਿਉਂਕਿ ਉਹ ਆਪਣੇ ਲੋਕਾਂ ਨੂੰ ਰੋਕ ਨਹੀਂ ਰਹੇ ਅਤੇ ਲੋਕ ਜਿਹੜੇ ਆ ਇਲੀਗਲੀ ਜਿਹੜੇ USA ਦੇ ਵਿੱਚ ਇਹਨਾਂ ਮੁਲਕਾਂ ਦੇ ਐਂਟਰ ਕਰ ਰਹੇ ਹੈਗੇ ਆ। ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਖਬਰ ਕਰਦੇ ਜਾਈਏ, ਕੱਲ੍ਹ ਪੰਜਾਬੀ ਰੇਡੀਓ USA ਦੀ ਟੀਮ ਬੇਕਰਸਫੀਲਡ ਦੇ ਵਿੱਚ ਜਿਹੜੀ ਪਹੁੰਚੀ ਸੀਗੀ। ਉੱਥੇ ਜਿਹੜਾ ਗੁਰਦੁਆਰਾ ਗੁਰੂ ਅੰਗਦ ਦਰਬਾਰ ਜਿਹੜਾ ਉੱਥੇ ਨਗਰ ਕੀਰਤਨ ਜਿਹੜਾ ਉਹ ਸਜਾਇਆ ਗਿਆ ਸੀਗਾ, ਅਤੇ ਉਹ ਬੜੇ ਵਧੀਆ ਹੀ ਤਰੀਕੇ ਦੇ ਨਾਲ ਜਿਹੜਾ ਉਹ ਸੰਪੂਰਨ ਹੋਇਆ। ਆਪਾਂ ਵੀ ਜਿਹੜੇ ਆ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੀ ਸੀ, ਉੱਥੇ ਜਿਹੜੇ ਗੱਲਾਂ ਬਾਤਾਂ ਕੀਤੀਆਂ, ਉੱਥੇ ਦੀਆਂ ਤਸਵੀਰਾਂ ਵੀ ਜਿਹੜੀਆਂ ਖਿੱਚੀਆਂ, ਉੱਥੋਂ ਦੀ ਤੁਹਾਨੂੰ ਲਾਈਵ ਕਵਰੇਜ ਵੀ ਜਿਹੜੀ ਆ ਉਹ ਆਪਾਂ ਦਿਖਾਈ ਸੀਗੀ। ਸੋ ਤੁਸੀਂ ਜਿਹੜੇ ਫੇਸਬੁੱਕ ਦੇ ਉੱਤੇ ਜਾ ਕੇ ਜਿਹੜੀਆਂ ਤਸਵੀਰਾਂ ਉਹ ਜਲਦੀ ਜਿਹੜੀਆਂ ਪਾ ਦਿੱਤੀਆਂ ਜਾਣਗੀਆਂ, ਤੁਸੀਂ ਉਹ ਦੇਖ ਸਕੋਗੇ। ਅਤੇ ਬੜਾ ਵਧੀਆ ਜਿਹੜਾ ਆ ਉਹ ਉਪਰਾਲਾ ਸੀਗਾ। ਖਾਲਸਾ ਉਹੀ ਜਾਹੋ ਜਲਾਲ ਦੇ ਵਿੱਚ ਜਿਹੜੇ ਨਗਰ ਕੀਰਤਨ ਆ ਉੱਥੇ ਉਹ ਸੰਪੂਰਨ ਹੋਇਆ ਹੈ। ਅਤੇ ਜਿੱਦਾਂ ਆਪਾਂ ਦੱਸ ਹੀ ਰਹੇ ਸੀਗੇ, ਕਾਫੀ ਜਿਹੜੇ ਸ਼ਰਧਾ ਦੇ ਨਾਲ ਜਿਹੜੇ ਲੋਕ ਆ ਉੱਥੇ ਪਹੁੰਚੇ ਹੋਏ ਸੀਗੇ। ਜੀ ਬਿਲਕੁਲ, ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਆ ਕੇ ਮਿਲੇ ਵੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੈਨੇਟ ਡੈਮੋਕ੍ਰੇਟਸ ਹੈਗੇ ਆ ਉਹ ਕਹਿੰਦੇ ਇਲੈਕਟੋਰਲ ਜਿਹੜਾ ਕਾਲਜ ਆ ਉਹਨੂੰ ਕਿਲ ਕਰਨ ਦੇ ਲਈ ਜਿਹੜਾ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਈ ਸੀ, ਜਿਹੜੀ ਹਿਲਰੀ ਕਲਿੰਟਨ ਸੀ, ਉਹਦੇ ਕੋਲ ਜਿਹੜੀਆਂ ਟੋਟਲ ਵੋਟਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲੋਂ ਬਹੁਤ ਜ਼ਿਆਦਾ ਸੀਗੀਆਂ। ਸੋ USA ਦੇ ਵਿੱਚ ਇੱਕ ਸਿਸਟਮ ਆ ਜਿਹਦੇ ਅਧੀਨ ਜਿੱਦਾਂ ਵੱਖ-ਵੱਖ ਸਟੇਟਾਂ ਦੇ ਇਲੈਕਟੋਰਲ ਕਾਲਜ ਦੇ ਥਰੂ ਜਿਹੜੇ ਉਹ ਕਾਊਂਟਿੰਗ ਹੁੰਦੀ ਆ, ਅਤੇ ਫਿਰ ਜਾ ਕੇ ਜਿਹੜਾ ਪ੍ਰੈਜ਼ੀਡੈਂਟ ਬਣਦਾ ਆ, ਅਤੇ ਟੋਟਲ ਵੋਟਸ ਜਿਹੜੀਆਂ ਆ ਰਲਾ ਮਿਲਾ ਕੇ ਸਾਰੀਆਂ ਸਟੇਟਾਂ ਦੀਆਂ ਉਹ ਜਿਹੜੀਆਂ ਆ ਕਿਸੇ ਤਰ੍ਹਾਂ ਦੇ ਇਲੈਕਸ਼ਨ ਰਿਜ਼ਲਟ ਦੇ ਉੱਤੇ ਇਫੈਕਟ ਨਹੀਂ ਕਰਦੀਆਂ ਹੈਗੀਆਂ। ਸੋ ਇਹ ਜਿਹੜੇ ਆ ਕਹਿੰਦੇ ਵੀ ਅਮੈਂਡਮੈਂਟ ਲੈ ਕੇ ਆ ਰਹੇ ਹੈਗੇ ਆ 4 ਬੰਦੇ, ਜਿਨ੍ਹਾਂ ਦੇ ਵਿੱਚ ਸੈਨੇਟਰ ਬ੍ਰਾਇਨ ਸ਼ੈਲਜ਼ ਜਿਹੜੇ ਡੈਮੋਕ੍ਰੇਟ ਹਵਾਈ ਤੋਂ ਹੈਗੇ ਆ, ਅਤੇ ਇਹਨਾਂ ਨੂੰ ਸਪੋਰਟ ਕਰਨਗੇ ਸੈਨੇਟਰ ਡਿਕ ਡਰਬਨ ਇਲੀਨੋਇਸ ਤੋਂ, ਡਾਇਨ ਫਾਈਨਸਟਾਈਨ ਜਿਹੜੀ ਸੈਨੇਟਰ ਹੈਗੇ ਆ ਸਾਡੇ ਕੈਲੀਫੋਰਨੀਆ ਤੋਂ, ਅਤੇ ਕ੍ਰਿਸਟਨ ਜਿਹੜੇ ਗਿਲੀਬ੍ਰੈਂਡ ਨਿਊਯਾਰਕ ਤੋਂ, ਜਿਹੜੇ ਕਿ ਖੁਦ ਆਪ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਰਹੇ ਹੈਗੇ ਆ। ਅਤੇ ਇਹ ਜਿਹੜਾ ਬਿੱਲ ਹੈਗਾ ਕਹਿੰਦੇ ਵੀ ਹੋ ਸਕਦਾ ਅੱਜ ਹੀ ਇਹਨੂੰ ਜਿਹੜਾ ਇੰਟਰੋਡਿਊਸ ਕੀਤਾ ਜਾਵੇ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਆਪਾਂ ਨੂੰ ਸਭ ਨੂੰ ਪਤਾ ਨਿਊਜ਼ੀਲੈਂਡ ਦੇ ਵਿੱਚ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਇੱਕ ਚਿੱਟੇ ਅੱਤਵਾਦੀ ਦੇ ਦੁਆਰਾ ਕਿਸ ਤਰੀਕੇ ਦੇ ਨਾਲ 2 ਮਸਜਿਦਾਂ ਦੇ ਵਿੱਚ ਕਤਲੇਆਮ ਮਚਾਇਆ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਅਤੇ ਉੱਥੋਂ ਦੇ ਜਿਹੜੇ
ਲੈਜਿਸਲੇਟਰ ਆ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਅਸੀਂ ਜਿਹੜੀਆਂ ਉੱਥੇ ਦੀਆਂ ਗਨਜ਼ ਆ ਜਿਹੜੀਆਂ ਖਾਸ ਕਰਕੇ ਸੈਮੀ ਆਟੋਮੈਟਿਕ ਰਾਈਫਲਸ ਅਸੌਲਟ ਰਾਈਫਲਸ ਆ ਉਹਨਾਂ ਨੂੰ ਬੈਨ ਕਰਨ ਜਾ ਰਹੇ ਹਾਂ। ਅਤੇ ਕਹਿੰਦੇ ਅੱਜ ਗੌਰਮੈਂਟ ਜਿਹੜੀ ਉੱਥੋਂ ਦੀ ਨਿਊਜ਼ੀਲੈਂਡ ਦੀ ਸਰਕਾਰ ਆ ਉਹਨਾਂ ਨੇ ਇਹ ਲੈਜਿਸਲੇਸ਼ਨ ਇਹ ਪ੍ਰਸਤਾਵ ਆ ਆਪਣੀ ਅਸੈਂਬਲੀ ਦੇ ਵਿੱਚ ਆਲਰੇਡੀ ਪੇਸ਼ ਉਹ ਕਰ ਦਿੱਤਾ ਆ। ਇਸ ਲੈਜਿਸਲੇਸ਼ਨ ਜੇ ਪਾਸ ਹੋ ਜਾਂਦਾ ਆ ਤਾਂ ਇਸ ਦੇ ਨਾਲ ਬਹੁਤਾਤ ਦੇ ਵਿੱਚ ਜਿਹੜੀਆਂ ਸੈਮੀ ਆਟੋਮੈਟਿਕ ਫਾਇਰ ਆਰਮਸ ਆ ਉਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਜਿਹੜੀ ਰੋਕ ਲੱਗ ਜਾਊਗੀ। ਜਿਹੜੀਆਂ ਮੈਗਜ਼ੀਨਸ ਆ ਉਹਨਾਂ ਦੀ ਕਪੈਸਿਟੀ ਜਿਹੜੀ ਆ ਉਸ ਦੇ ਵਿੱਚ ਘਟਾਈ ਜਾਵੇਗੀ। ਇਸ ਦੇ ਪਾਸ ਹੋਣ ਦੇ ਜਿਹੜੇ ਕਾਫੀ ਚਾਂਸਿਸ ਜਿਹੜੇ ਉਹ ਹੈਗੇ ਨੇ ਕਿਉਂਕਿ ਮੈਜੋਰਟੀ ਲੋਕ ਇਸ ਹੱਕ ਦੇ ਵਿੱਚ ਸੀਗੇ। ਇਕੱਲੇ ਲੋਕ ਹੀ ਨਹੀਂ, ਜਿਹੜੇ ਲੈਜਿਸਲੇਟਰਸ ਹੈਗੇ ਆ ਉਹ ਵੀ ਇਹਨਾਂ ਅਸੌਲਟ ਰਾਈਫਲਸ ਨੂੰ ਬੈਨ ਕਰਨ ਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਆ। ਅਤੇ ਕਹਿੰਦੇ ਵੀ ਇੱਕ ਉਹਨਾਂ ਨੇ 21 ਮਾਰਚ ਨੂੰ ਤਾਂ ਆਲਰੇਡੀ ਜਿਹੜਾ ਗਨ ਕੰਟਰੋਲ ਮੈਜਰਸ ਜਿਹੜੇ ਉਹ ਪਾਸ ਕਰ ਦਿੱਤੇ ਸੀਗੇ। ਅਤੇ ਜੇ ਇਹ ਵਾਲਾ ਜਿਹੜਾ ਬਿੱਲ ਆ ਹੁਣ ਜਲਦ ਜੇ ਉਹ ਪਾਸ ਹੋ ਜਾਂਦਾ ਅਤੇ 12 ਅਪ੍ਰੈਲ ਤੋਂ ਇਸ ਨੂੰ ਲਾਗੂ ਵੀ ਜਿਹੜਾ ਉੱਥੇ ਕਰ ਦਿੱਤਾ ਜਾਵੇਗਾ। ਜੀ ਅਗਲੀ ਖਬਰ ਜਿਹੜੀ ਫੇਸਬੁੱਕ ਵੱਲੋਂ ਆ ਰਹੀ ਆ, ਫੇਸਬੁੱਕ ਨੇ ਕਹਿੰਦੇ ਵੀ ਇੰਡੀਆ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਫੇਕ ਅਕਾਊਂਟ ਸੀਗੇ, ਫੇਕ ਪੇਜਸ ਆ ਉਹ ਰਿਮੂਵ ਕਰ ਦਿੱਤੇ ਆ। ਹੁਣ ਤੱਕ ਦੀ ਜੇ ਗਿਣਤੀ ਦੇਖੀ ਜਾਵੇ ਕਹਿੰਦੇ 687 ਪੇਜਸ ਜਿਹੜੇ ਲਿੰਕਡ ਸੀਗੇ, ਚਾਹੇ ਉਹ ਕਾਂਗਰਸ ਪਾਰਟੀ ਨੂੰ ਜਾਂ ਕੁਛ ਕੁ BJP ਪਾਰਟੀ ਨੂੰ, ਉਹ ਰਿਮੂਵ ਕੀਤੇ ਗਏ ਹੈਗੇ ਆ। ਇੰਡੀਆ ਦੇ ਵਿੱਚ ਬਹੁਤ ਕੁਛ ਕਹਿੰਦੇ ਫੇਕ ਚੱਲ ਰਿਹਾ, ਫੇਸਬੁੱਕ ਦੇ ਉੱਤੇ ਵੀ ਫੇਕ ਅਕਾਊਂਟ ਬਣੇ ਹੋਏ ਹੈਗੇ ਆ ਇੱਕ ਦੂਜੇ ਨੂੰ ਝੂਠੀਆਂ ਖਬਰਾਂ ਲਾਉਣ ਦੇ ਲਈ। ਅਤੇ ਹੁਣ ਜਿਹੜੀ ਆ ਫੇਸਬੁੱਕ ਨੇ ਮੈਨੂੰ ਲੱਗਦਾ ਕੁਛ ਨਾ ਕੁਛ ਲੈਸਨ ਜਿਹੜਾ ਆ US ਦੀ ਇਲੈਕਸ਼ਨ ਤੋਂ ਲਰਨ ਕੀਤਾ ਹੈਗਾ ਵੀ ਕਿਸੇ ਮੁਲਕ ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਪੈ ਸਕਦਾ ਹੈਗਾ ਅਤੇ ਕੌਣ ਇੰਟਰਫੀਅਰ ਕਰ ਸਕਦਾ ਹੈਗਾ। ਸੋ ਲੱਗਦਾ ਆ ਵੀ ਇਹਦੇ ਨਾਲ ਥੋੜ੍ਹਾ ਬਹੁਤਾ ਨਵੇਂ ਬਣਾ ਲੈਣਗੇ। ਇੱਥੇ ਬੰਦੇ ਬਹੁਤ ਨੇ, ਵਿਹਲੇ ਬਹੁਤ ਨੇ, ਅਤੇ ਇਸ ਚੀਜ਼ ਦੇ ਉੱਤੇ ਇਹਨਾਂ ਨੇ ਕੁਛ ਨਾ ਕੁਛ ਕਰੀ ਜਾਣਾ ਆ। ਇਸੇ ਤਰੀਕੇ ਦੀ ਜਿਹੜੀ ਖਬਰ ਹਰਜੋਤ ਸਿੰਘ ਜੀ ਇਜ਼ਰਾਈਲ ਤੋਂ ਵੀ ਆ ਰਹੀ ਆ। ਇਜ਼ਰਾਈਲ ਦਾ ਇੱਕ ਵਾਚਡੌਗ ਗਰੁੱਪ ਜਿਹੜਾ ਹੈਗਾ ਉਹਨਾਂ ਨੇ ਦੱਸਿਆ ਵੀ ਟਵਿੱਟਰ ਦੇ ਵਿੱਚ ਕਹਿੰਦੇ ਨਕਲੀ ਅਕਾਊਂਟ ਬਣਾ ਕੇ ਨੇਤਨਯਾਹੂ ਦਾ ਪ੍ਰੋਪੇਗੈਂਡਾ ਜਿਹੜਾ ਆ ਉਸ ਨੂੰ ਕਹਿੰਦੇ ਉਹ ਪ੍ਰਮੋਟ ਕਰ ਰਹੇ ਆ, ਉਸ ਦੇ ਏਜੰਡੇ ਨੂੰ ਜਿਹੜਾ ਉੱਥੇ ਪ੍ਰਮੋਟ ਕੀਤਾ ਜਾ ਰਿਹਾ ਆ। ਸੋ ਇਹ ਜਿਹੜਾ ਸੋਸ਼ਲ ਮੀਡੀਆ ਆ ਇੱਕ ਸਾਧਨ ਹੀ ਇੱਕ ਇੱਦਾਂ ਦਾ ਜਿਹੜਾ ਉਹ ਬਣ ਚੁੱਕਾ ਹੋਇਆ ਆ ਵੀ ਉਸ ਦੇ ਉੱਤੇ ਕਿਸੇ ਵੀ ਵਿਰੋਧੀ ਨੂੰ ਥੱਲੇ ਲਾਉਣਾ ਹੋਵੇ ਅਤੇ ਜਾਂ ਕਿਸੇ ਦੇ ਬਾਰੇ ਜਿਹੜੀ ਕੋਈ ਗਲਤ ਅਫਵਾਹ ਜਾਂ ਖਬਰ ਜਿਹੜੀ ਉਹ ਫੈਲਾਉਣੀ ਹੋਵੇ ਤਾਂ ਉਹ ਬਹੁਤ ਅੱਜ ਕੱਲ੍ਹ ਆਸਾਨੀ ਦੇ ਨਾਲ ਇਹ ਕੰਮ ਜਿਹੜਾ ਉਹ ਹੋ ਰਿਹਾ ਆ। ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਇਹਤਿਆਤ ਦੇ ਨਾਲ ਇਹਨਾਂ ਖਬਰਾਂ ਨੂੰ ਜਿਹੜਾ ਆ ਉਹ ਵਾਚਣਾ ਚਾਹੀਦਾ, ਦੇਖਣਾ ਚਾਹੀਦਾ ਆ। ਅੱਜ ਦੇ ਦਿਨ ਤਾਂ ਹਰਜੋਤ ਸਿੰਘ ਜੀ ਹੋ ਸਕਦਾ ਵੀ 1 ਅਪ੍ਰੈਲ ਆ, ਜਿਹਨੂੰ April Fool Day ਵੀ ਕਿਹਾ ਜਾਂਦਾ ਆ। ਲੋਕ ਬਹੁਤ ਸਾਰੇ ਜਿਹੜੇ ਪ੍ਰੈਂਕਸ ਅੱਜ ਦੇ ਦਿਨ ਇੱਕ ਦੂਜੇ ਦੇ ਨਾਲ ਕਰਦੇ ਨੇ। ਤਾਂ ਜਿੰਨੀਆਂ ਕੁ ਹਰਜੋਤ ਸਿੰਘ ਜੀ ਫੇਕ ਨਿਊਜ਼ ਆਲਰੇਡੀ ਚੱਲ ਚੁੱਕੀਆਂ ਅਤੇ ਚੱਲ ਰਹੀਆਂ ਆ, ਹੁਣ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਇਹ ਐਕਚੁਅਲ 'ਚ April Fool ਵਾਲੀ ਹੋਊਗੀ ਕਿ ਕੋਈ ਇਹ ਵੈਸੇ ਹੀ ਕਿਸੇ ਦਾ ਇੱਕ ਪ੍ਰੋਪੇਗੈਂਡਾ ਜਿਹੜਾ ਉਹ ਕਰ ਰਹੇ ਹੈਗੇ ਆ। ਜੀ ਬਿਲਕੁਲ, ਬਹੁਤ ਸਾਰੇ ਫੇਸਬੁੱਕ ਤੇ ਕਹਿ ਰਹੇ ਆ ਵੀ ਬਾਏ ਸੋਸ਼ਲ ਮੀਡੀਆ। ਬਿਲਕੁਲ, ਅਤੇ ਉਹਨਾਂ ਨੇ ਬਾਅਦ 'ਚ ਫਿਰ ਅਗਲੇ ਦਿਨ ਉੱਤੇ ਨਜ਼ਰ ਆਉਣਾ ਆ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਫਰੈਜ਼ਨੋ ਤੋਂ ਜਿਹੜੀ ਖਬਰ ਆ ਰਹੀ ਹੈ, ਫਰੈਜ਼ਨੋ ਪੁਲਿਸ ਦੇ ਕਹਿਣ ਮੁਤਾਬਕ ਈਸਟ ਸੈਂਟਰਲ ਫਰੈਜ਼ਨੋ ਦੇ ਵਿੱਚ ਇੱਕ ਜਿਹੜੀ ਗੋਲੀਬਾਰੀ ਦੀ ਘਟਨਾ ਜਿਹੜੀ ਸਾਹਮਣੇ ਆਈ ਆ, ਜਿਸ ਦੇ ਵਿੱਚ ਇੱਕ ਵਿਕਟਮ ਆ ਉਸ 'ਤੇ ਗੋਲੀ ਲੱਗੀ ਆ। ਅਤੇ ਕਹਿੰਦੇ ਆ ਵੀ ਉੱਦਾਂ ਜਿਹੜਾ ਇਹ ਪੀੜਤ ਦੱਸਿਆ ਜਾਂਦਾ ਇਹ ਗੈਂਗ ਮੈਂਬਰ ਜਿਹੜਾ ਉੱਦਾਂ ਰਿਹਾ ਹੈਗਾ ਆ। ਅਤੇ ਕਹਿੰਦੇ ਵੀ ਇਨਵੈਸਟੀਗੇਟਰ ਦੇ ਨਾਲ ਕਿਸੇ ਵੀ ਤਰੀਕੇ ਦੀ ਉਹ ਮਦਦ ਜਿਹੜਾ ਆ ਉਹ ਨਹੀਂ ਕਰ ਰਿਹਾ ਵੀ ਕਿੰਨੇ ਗੋਲੀ ਚਲਾਈ ਆ ਜਾਂ ਕਿਵੇਂ ਇਹ ਡਰਾਈਵ-ਵੇ ਸ਼ੂਟਿੰਗ ਜਿਹੜੀ ਹੋਈ ਆ। ਸੋ ਕਿਤੇ ਨਾ ਕਿਤੇ ਇੱਦਾਂ ਲੱਗਦਾ ਵੀ ਗੈਂਗ ਰਿਲੇਟਿਡ ਜਿਹੜਾ ਉੱਥੇ ਸੀਗਾ। ਅਤੇ ਕੱਲ੍ਹ ਇੱਕ ਹਰਜੋਤ ਸਿੰਘ ਜੀ ਜਦੋਂ ਆਪਾਂ ਬੇਕਰਸਫੀਲਡ ਤੋਂ ਵਾਪਸ ਆ ਰਹੇ ਸੀ, ਫਰੈਜ਼ਨੋ ਦੇ ਵਿੱਚੋਂ ਲੰਘ ਰਹੇ ਸੀ, ਅਤੇ ਜਿਹੜੀ ਹਾਈ ਸਪੀਡ ਰੇਲ ਦਾ ਜਿਹੜਾ ਕੰਮ ਆ ਟੋਟਲੀ ਠੱਪ ਹੋਇਆ ਨਜ਼ਰ ਆਇਆ। ਅਸੀਂ ਹਮੇਸ਼ਾ ਜਾਂਦੇ ਰਹਿੰਦੇ ਦੇਖਦੇ ਵੀ ਬਹੁਤ ਸਾਰੇ ਖਾਸ ਕਰਕੇ ਜਦੋਂ ਤੁਸੀਂ 99 ਤੇ ਹਰੰਡਨ ਸਟਰੀਟ ਦੇ ਲਾਗੇ ਜਾਂਦੇ ਆ, ਬਹੁਤ ਵੱਡਾ ਕੰਮ ਚੱਲ ਰਿਹਾ ਸੀ, ਬਹੁਤ ਬੜੀਆਂ ਕ੍ਰੇਨਸ ਉੱਥੇ ਲੱਗੀਆਂ ਹੁੰਦੀਆਂ ਸੀਆਂ। ਅਤੇ ਕੱਲ੍ਹ ਜਦੋਂ ਅਸੀਂ ਵਾਪਸ ਆ ਰਹੇ ਸੀ ਟੋਟਲੀ ਉਹ ਸਾਰਾ ਕੁਛ ਜਿਹੜਾ ਹੈਵੀ ਇਕੁਇਪਮੈਂਟ ਆ ਉਹ ਗਾਇਬ ਉੱਥੋਂ ਨਜ਼ਰ ਆਇਆ, ਮਤਲਬ ਚੱਕ ਲਿਆ ਉਹਨਾਂ ਨੇ ਉੱਥੋਂ। ਸੋ ਇਹ ਲੱਗਦਾ ਆ ਵੀ ਕੁਛ ਨਾ ਕੁਛ ਮੈਨੂੰ ਲੱਗਦਾ ਵੀ ਉਹ ਸ਼ਾਇਦ ਠੱਪੇ ਹੀ ਕੰਮ ਚੱਲ ਰਿਹਾ ਹੈਗਾ। ਹਾਲ ਦੀ ਘੜੀ ਜਦੋਂ ਤੋਂ ਖਾਸ ਕਰਕੇ ਜਿਹੜੇ ਨਵੇਂ ਗਵਰਨਰ ਨੇ ਕੈਲੀਫੋਰਨੀਆ ਦੇ ਗੈਵਿਨ ਨਿਊਸਮ, ਉਹਨਾਂ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਕੀਤਾ ਸੀਗਾ, ਸਟੇਟ ਆਫ ਦਾ ਸਟੇਟ ਐਡਰੈਸ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਜਿਹੜੀ ਹਾਈ ਸਪੀਡ ਰੇਲ ਇਸ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਆ ਅਤੇ ਹਾਲ ਦੀ ਘੜੀ ਇਸ ਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਨਹੀਂ ਬਣਾਇਆ ਜਾਊਗਾ। ਮਰਸੈਡ
ਤੋਂ ਮੇ ਵੀ ਜਿਹੜਾ ਆ ਬੇਕਰਸਫੀਲਡ ਤੱਕ ਇਸ ਦੇ ਉੱਤੇ ਕੰਮ ਹੋਵੇਗਾ, ਪਰ ਇੱਦਾਂ ਲੱਗ ਰਿਹਾ ਸੀਗਾ ਵੀ ਜਿਹੜਾ ਫਰੈਜ਼ਨੋ ਦੇ ਵਿੱਚ ਵੀ ਜਿਹੜਾ ਉਹ ਵੱਡੇ ਫਲਾਈਓਵਰ ਵੱਡੇ ਜਿਹੜੇ ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀ ਕਿਤੇ ਨਾ ਕਿਤੇ ਜਿਹੜਾ ਉਹ ਠੱਪ ਹੋਇਆ ਆ। ਸੋ ਓਵਰਆਲ ਦੇਖਦੇ ਹਾਂ ਫਰੈਜ਼ਨੋ ਦੇ ਉੱਤੇ ਇਸ ਦਾ ਜਿਹੜਾ ਕਿੱਦਾਂ ਦਾ ਅਸਰ ਜਿਹੜਾ ਰਹੂਗਾ। ਰੀਅਲ ਅਸਟੇਟ ਦੇ ਉੱਤੇ ਡੈਫੀਨੇਟਲੀ ਇਸ ਦਾ ਜਿਹੜਾ ਬੈਡ ਅਸਰ ਜਿਹੜਾ ਉਹ ਪੈ ਸਕਦਾ ਹੈਗਾ ਆ ਫਰੈਜ਼ਨੋ ਦੇ ਲਈ। ਜੀ ਤੇ ਆਪਾਂ ਹਰਜੋਤ ਸਿੰਘ ਜੀ ਇੱਥੇ ਹੀ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।